ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੈਂ ਰਾਜਕਰਮਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੂਨ ਦੀ 21 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਬੰਗੜ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 559 905 2575 5590525575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415 909 0503 4159090503। ਅਤੇ ਵੁੱਡਲੈਂਡ ਦੇ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਉਪਲਬਧ ਹੈ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਉੱਤੇ ਇਹ ਟਰੱਕ ਪਾਰਕਿੰਗ ਆ। ਕਾਲ 916 396 90 85 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਜਿਹੜੇ ਲੋਕਾਂ ਨੇ ਕਰੋਨਾ ਵਾਇਰਸ ਵਾਲੇ ਟੀਕੇ ਹਜੇ ਤੱਕ ਨਹੀਂ ਲਵਾਏ ਤੇ ਉਹਨਾਂ ਦੇ ਉੱਤੇ ਜਿਹੜਾ ਆ ਕਾਫੀ ਜਿਹੜਾ ਖਤਰੇ ਵਾਲੀ ਘੰਟੀ ਹੈਗੀ ਆ। ਖਾਸ ਕਰਕੇ COVID-19 ਦਾ ਜਿਹੜਾ ਨਵਾਂ ਵੇਰੀਐਂਟ ਆ ਡੈਲਟਾ ਵੇਰੀਐਂਟ, ਅਤੇ ਇਹਦੇ ਵਿੱਚ USA ਦੀ ਜੇ ਗੱਲ ਕਰਦੇ ਜਾਈਏ 45.1% ਜਿਹੜੀ ਅਮਰੀਕਾ ਦੀ ਪਾਪੂਲੇਸ਼ਨ ਆ ਉਹਨਾਂ ਨੇ ਆਲਰੇਡੀ ਵੈਕਸੀਨ ਲਵਾ ਲਏ ਆ ਫੁੱਲੀ। ਅਤੇ CDC ਦਾ ਜਿਹੜਾ ਡਾਟਾ ਸ਼ੋਅ ਕਰ ਰਿਹਾ 16 ਸਟੇਟਾਂ ਅਤੇ ਵਾਸ਼ਿੰਗਟਨ DC ਉਹਨਾਂ ਦੇ ਵਿੱਚ ਜਿਹੜਾ ਆ 35% ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੇ ਵੈਕਸੀਨ ਲਵਾਏ ਹੈਗੇ ਆ। ਅੱਜ 500 ਦਿਨ ਹੋ ਗਏ ਆ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਅਤੇ 6 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ USA ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਸੋ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਤੇ ਇਸੇ ਤਰ੍ਹਾਂ CDC ਅਤੇ ਹੁਣ ਲੋਕ ਬਹੁਤ ਫਿਕਰ 'ਚ ਆ ਪਈ ਜਿਹੜੇ ਲੋਕਾਂ ਨੇ ਟੀਕੇ ਲਵਾਉਣੇ ਸੀ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਉਨੀ ਜ਼ਿਆਦਾ ਵੱਧ ਨਹੀਂ ਰਹੀ ਜਿੰਨੀ ਵਧਣੀ ਚਾਹੀਦੀ ਸੀਗੀ। ਕਿਉਂਕਿ ਵਾਈਟ ਹਾਊਸ ਨੇ ਇੱਕ ਟੀਚਾ ਮਿਥਿਆ ਸੀ ਪਈ ਅਸੀਂ ਜੁਲਾਈ 4 ਤੱਕ 70% ਜਿਹੜੀ ਪਾਪੂਲੇਸ਼ਨ ਆ ਉਹਨਾਂ ਨੂੰ ਜਿਹੜਾ ਟੀਕਾ ਲਵਾ ਦੇਣਾ ਹੈਗਾ ਆ। ਪਰ ਲੋਕ ਕੋਈ ਕਿਸੇ ਰੀਜਨ ਕਰਕੇ ਜਿਹੜੇ ਕਈ ਨਹੀਂ ਲਵਾ ਰਹੇ, ਪਰ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤਿਆਂ ਤੋਂ ਦੱਸਦੇ ਆਏ ਹਾਂ ਵੀ ਜਿਹੜਾ ਨਵਾਂ ਕਰੋਨਾ ਵਾਇਰਸ ਵਾਲਾ ਡੈਲਟਾ ਵੇਰੀਐਂਟ ਆ ਬਹੁਤ ਹੀ ਖਤਰਨਾਕ ਆ। ਇੰਨੀ ਜਲਦੀ ਇਹ ਫੇਫੜਿਆਂ ਨੂੰ ਪਕੜ ਕਰਦਾ ਬੰਦੇ ਦੀ ਜਿੱਦਾਂ 3-4 ਦਿਨਾਂ 'ਚ ਮੌਤ ਹੋ ਜਾਂਦੀ ਆ। ਆਪਾਂ ਦੇਖੀਆਂ ਇੰਡੀਆ 'ਚ ਕਿੱਦਾਂ ਇਮੀਡੀਏਟਲੀ ਕਿੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਜੀ ਬਿਲਕੁਲ। ਸਾਬਕਾ ਇੱਕ FDA ਦੇ ਜਿਹੜੇ ਸੀਗੇ ਅਤੇ CDC ਦੇ ਨਾਲ ਸੰਬੰਧਿਤ ਇੱਕ ਡਾਕਟਰ ਉਹ ਕਹਿ ਰਹੇ ਆ ਕਹਿੰਦੇ ਵੀ ਫਾਲ ਦੇ ਵਿੱਚ ਜੇ ਟੀਕਾ ਲਗਵਾਉਣ ਦਾ ਰੇਟ ਨਹੀਂ ਵਧਿਆ, ਤੇਜ਼ੀ ਉਸ ਦੇ ਵਿੱਚ ਨਹੀਂ ਆਈ, ਵੈਕਸੀਨੇਸ਼ਨ ਰੇਟਸ ਇੱਦਾਂ ਹੀ ਥੱਲੇ ਰਹੇ ਤਾਂ US ਦੇ ਵਿੱਚ ਕਰੋਨਾ ਵਾਇਰਸ ਦੀਆਂ ਇਨਫੈਕਸ਼ਨਸ ਫਿਰ ਜਿਹੜੀਆਂ ਉਹ ਵੱਧ ਸਕਦੀਆਂ ਆ। ਅਤੇ ਇਹਦੇ ਵਧਣ ਦੇ ਨਾਲ ਫਿਰ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਜ਼ਿਆਦਾ ਪ੍ਰਭਾਵਿਤ ਆ ਉੱਥੇ ਲੋਕਡਾਊਨ ਅਤੇ ਹੋਰ ਰਿਸਟ੍ਰਿਕਸ਼ਨ ਜਿਹੜੀਆਂ ਮੁੜ ਦੁਬਾਰਾ ਜਿਹੜੀਆਂ ਉਹ ਲੱਗ ਸਕਦੀਆਂ ਨੇ। ਸੋ ਇਸ ਚੀਜ਼ ਦੇ ਤਹਿਤ ਵੀ ਸਾਰਾ ਕੁਛ ਮੁੜ ਦੁਬਾਰਾ ਠੀਕ ਰਹੇ, ਵਿਦਆਊਟ ਰਿਸਟ੍ਰਿਕਸ਼ਨ ਚੱਲਦਾ ਰਹੇ। ਸੋ ਇਸ ਚੀਜ਼ ਦੇ ਲਈ ਇਹ ਹੁਣ ਗੁਹਾਰ ਲਾ ਰਹੇ ਆ ਵੀ ਵੱਧ ਤੋਂ ਵੱਧ ਜਿਹੜੇ ਆ ਤੁਸੀਂ ਆਪਣਾ
ਜਲਦ ਤੋਂ ਜਲਦ ਜਿਹੜਾ ਆਪਣਾ ਵੈਕਸੀਨੇਟ ਹੋਵੋ। ਓਵਰਆਲ ਅਮਰੀਕਾ ਦੀ ਪਾਪੂਲੇਸ਼ਨ ਦੇ ਵਿੱਚ ਜਿਨ੍ਹਾਂ ਨੇ ਐਟਲੀਸਟ ਇੱਕ ਡੋਜ਼ ਵੀ ਲਗਵਾਈ ਆ ਉਹ ਅਜੇ 177 ਮਿਲੀਅਨ ਦੇ ਉੱਤੇ ਆંકੜਾ ਹੀ ਜਿਹੜਾ ਉਹ ਚੱਲ ਰਿਹਾ। ਬਹੁਤ ਹੀ ਸਲੋ ਪਿਛਲੇ 1 ਮਹੀਨੇ ਤੋਂ ਜਿਹੜੇ ਹੋਏ ਆ। ਐਵਰੇਜ ਹੁਣ ਪਿਛਲੇ ਹਫਤੇ ਪਰ ਡੇ 1.23 ਮਿਲੀਅਨ ਡੋਜ਼ਿਸ ਦੀ ਆ, ਜਿਹੜੀ ਕਿਸੇ ਟਾਈਮ ਦੇ ਉੱਤੇ ਜਦੋਂ ਚਰਨ ਸੀਮਾ ਸੀਗੀ ਇਸ ਦੀ ਉਦੋਂ 3 ਮਿਲੀਅਨ ਤੱਕ 2 ਮਿਲੀਅਨ ਤੱਕ ਕਈ ਦਿਨਾਂ ਤੱਕ ਜਿਹੜੀ ਉਹ ਰਹਿੰਦੀ ਆ। ਸੋ ਚਲੋ ਉਮੀਦ ਕਰਦੇ ਹਾਂ ਵੀ ਹੌਲੀ ਹੌਲੀ ਜਿਹੜਾ ਰੇਟ ਆ ਇਹ ਜਿਹੜਾ ਉਹ ਜ਼ਰੂਰ ਵਧੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਐਲਬਾਮਾ ਦੇ ਵਿੱਚ ਇੱਕ ਬਹੁਤ ਭਿਆਨਕ ਹਾਦਸਾ ਜਿਹੜਾ ਆ ਵੀਕਐਂਡ ਦੇ ਉੱਤੇ ਜਿਹੜਾ ਉਹ ਵਾਪਰਿਆ। ਉੱਥੇ ਆਏ ਜਿਹੜੇ ਸਟੋਰਮ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ, ਉਸ ਦੇ ਕਰਕੇ 9 ਬੱਚੇ ਅਤੇ 1 ਅਡਲਟ ਜਿਹੜੇ ਆ ਇਸ ਦੁਰਘਟਨਾ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ 10 ਜਣੇ ਕੁੱਲ ਇਹ ਸ਼ਨੀਚਰਵਾਰ ਨੂੰ ਹੋਏ ਹਾਦਸੇ ਦੇ ਵਿੱਚ ਮਾਰੇ ਗਏ ਆ। 15 ਕਾਰਸ ਜਿਹੜੀਆਂ ਐਲਬਾਮਾ ਦੇ ਇੰਟਰਸਟੇਟ ਜਿਹੜੇ ਆ ਉਸ ਦੇ ਵਿੱਚ ਇਹ ਐਕਸੀਡੈਂਟ ਇਹ ਵਾਪਰਿਆ ਸੀਗਾ। ਇੱਕੋ ਵਹੀਕਲ ਦੇ ਵਿੱਚ ਸਵਾਰ 8 ਜਾਣੇ ਜਿਹੜੇ ਆ ਉਹ ਜਿਹੜੇ ਉਹ ਮਰ ਗਏ। ਐਲਬਾਮਾ ਸ਼ੈਰਿਫਸ ਯੂਥ ਰੈਂਚ ਦਾ ਇੱਕ ਹਿੱਸਾ ਸੀਗਾ। ਟੈਲਾਪੂਸਾ ਕਾਊਂਟੀ ਗਰਲਜ਼ ਰੈਂਚ ਦਾ ਇਹ ਵਹੀਕਲ ਸੀਗਾ ਜਿਸ ਦੇ ਵਿੱਚ ਇਹ ਬੱਚੇ ਜਿਹੜੇ ਉਹ ਮਰ ਗਏ। ਕਹਿੰਦੇ 4 ਤੋਂ 17 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਸੀਗੀ। ਸੋ ਕਹਿੰਦੇ ਵੀ ਡਰਾਈਵਰ ਨੂੰ ਵੀ ਜਿਹੜੇ ਆਲੇ ਦੁਆਲੇ ਸੀਗੇ ਲੋਕਾਂ ਨੇ ਬਾਹਰ ਕੱਢਿਆ, ਹੋਰ ਵੀ ਬੱਚਿਆਂ ਨੂੰ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਇਸ ਦੁਰਘਟਨਾ ਦੇ ਦੌਰਾਨ ਇਸ ਗੱਡੀ ਨੂੰ ਅੱਗ ਲੱਗ ਗਈ ਸੀਗੀ ਅਤੇ ਟੂ ਲਿਟਲ ਟੂ ਲੇਟ ਜਿਹੜੀ ਉਹ ਗੱਲ ਜਿਹੜੀ ਹੋਈ ਆ। ਇਹ ਐਲਬਾਮਾ ਸ਼ੈਰਿਫ ਯੂਥ ਰੈਂਚ ਪ੍ਰੋਗਰਾਮ ਦੇ ਵਿੱਚ ਇਹ ਉਹ ਬੱਚੇ ਸੀਗੇ ਜਿਹੜੇ ਅਬਿਊਜ਼ ਅਤੇ ਨਿਗਲੈਕਟਡ ਜਿਹੜੇ ਆ ਉਹ ਥਾਵਾਂ ਤੋਂ ਆਏ ਸੀਗੇ ਅਤੇ ਇੱਦਾਂ ਦੇ ਜਿਹੜੇ ਬੱਚਿਆਂ ਨੂੰ ਇਹ ਸਹਾਰਾ ਜਿਹੜੇ ਉਹ ਦਿੰਦੇ ਸੀਗੇ ਅਤੇ ਬਹੁਤ ਇੱਕ ਭਿਆਨਕ ਹਾਦਸਾ ਜਿਹੜਾ ਆ ਇਹ ਵਾਪਰਿਆ ਹੈਗਾ ਆ। ਜੀ ਅਗਲੀ ਖਬਰ ਯੂਐਸ ਦੀ ਸੁਪਰੀਮ ਕੋਰਟ ਨੇ ਅੱਜ ਰੂਲ ਕੀਤਾ ਹੈ ਵੀ ਜਿਹੜੀ NCAA ਹੈਗੀ ਆ ਉਹ ਜਿਹੜੇ ਇਨਫੋਰਸ ਨਹੀਂ ਕਰ ਸਕਦੀ ਰੂਲਸ ਉਹਨਾਂ ਨੂੰ ਜਿਹੜੇ ਐਜੂਕੇਸ਼ਨ ਰਿਲੇਟਡ ਬੈਨੀਫਿਟਸ ਦਿੱਤੇ ਜਾਂਦੇ ਹੈਗੇ ਆ, ਖਾਸ ਕਰਕੇ ਪਲੇਅਰਾਂ ਨੂੰ। ਯੂਨੈਨੀਮਸਲੀ ਇਹ ਜਿਹੜਾ ਰੂਲ ਕੀਤਾ ਗਿਆ ਹੈਗਾ ਵੀ ਜਿਹੜੇ ਇਸ ਕੇਸ ਦੇ ਮੁਤਾਬਕ ਇਹ ਨਹੀਂ ਹੈ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਸੈਲਰੀ ਦਿੱਤੀ ਜਾਊਗੀ, ਪਰ ਜਿਹੜੀ ਰੂਲਿੰਗ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੇ ਸਕੂਲਸ ਆ ਉਹ ਕਿਸ ਤਰ੍ਹਾਂ ਜਿਹੜੇ ਆ ਹਜ਼ਾਰਾਂ ਹੀ ਹਿਸਾਬ ਜਿਹੜੇ ਡਾਲਰਸ ਸਟੂਡੈਂਟਸ ਦੇ ਉੱਤੇ ਖਰਚਦੇ ਹੈਗੇ ਉਹਨਾਂ ਦੇ ਬੈਨੀਫਿਟਸ ਦੇ ਲਈ, ਟਿਊਟਰਿੰਗ ਦੇ ਲਈ, ਸਟੱਡੀ ਅਬਰੋਡ ਦੇ ਲਈ, ਇੰਟਰਨਸ਼ਿਪ ਦੇ ਲਈ ਉਹ ਕਿਸ ਤਰ੍ਹਾਂ ਜਿਹੜੇ ਆ ਵਰਤੇ ਜਾਣੇ ਚਾਹੀਦੇ ਹੈਗੇ। ਜੀ NCAA ਨੈਸ਼ਨਲ ਕਾਲਜੀਏਟ ਐਥਲੈਟਿਕ ਐਸੋਸੀਏਸ਼ਨ ਆ, ਉਹਨਾਂ ਨੇ ਇਹਨਾਂ ਦੀ ਜਿਹੜੇ ਆਰਗੂਮੈਂਟ ਆ ਸੁਪਰੀਮ ਕੋਰਟ ਨੇ ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਅਤੇ ਇਹ ਚਾਹੁੰਦੇ ਸੀਗੇ NCAA ਵਾਲੇ ਵੀ ਐਜੂਕੇਸ਼ਨ ਬੈਨੀਫਿਟਸ ਕਿੱਦਾਂ ਦਿੱਤੇ ਜਾਣ ਜਾਂ ਕਿਵੇਂ ਦਿੱਤੇ ਜਾਣ। ਸੋ ਉਹ ਸਾਰੀ ਚੀਜ਼ ਦੇ ਉੱਤੇ ਜਿਹੜਾ ਇਹਨਾਂ ਨੇ ਲਾਇਆ ਆ। ਐਮੇਚਿਓਰਿਜ਼ਮ ਯਾਨੀ ਕਿ ਜਦੋਂ ਪ੍ਰੋਫੈਸ਼ਨਲ ਹੋਣ ਤੋਂ ਪਹਿਲਾਂ ਕੋਈ ਵੀ ਜਿਹੜਾ ਖਿਡਾਰੀ ਆ ਉਸ ਨੂੰ ਐਮੇਚਿਓਰ ਮੰਨਿਆ ਜਾਂਦਾ ਆ ਅਤੇ ਕਾਲਜ ਸਪੋਰਟਸ ਬੇਸਿਕਲੀ ਐਮੇਚਿਓਰ ਦੇ ਜਿਹੜੇ ਟੈਗ ਦੇ ਉੱਤੇ ਖਿਡਾਈ ਜਾਂਦੀ ਹੈ, ਖੇਡੀ ਜਾਂਦੀ ਆ, ਪਰ ਮਲਟੀ ਬਿਲੀਅਨ ਡਾਲਰ ਇਹ ਇੱਕ ਇੰਡਸਟਰੀ ਆ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਕਿਸੇ ਤਰੀਕੇ ਦੀ ਪੇ ਵਗੈਰਾ ਤਾਂ ਨਹੀਂ ਮਿਲਦੀ। ਹਾਂ, ਉਹਨਾਂ ਨੂੰ ਭਵਿੱਖ ਦੇ ਵਿੱਚ ਇਹ ਇੱਕ ਜ਼ਰੂਰ ਲਾਲਚ ਰਹਿੰਦਾ ਆ ਵੀ ਅਸੀਂ ਪ੍ਰੋਫੈਸ਼ਨਲ ਬਣਾਂਗੇ ਅਤੇ ਬਾਅਦ 'ਚ ਸੋਹਣੇ ਡਾਲਰ ਜਿਹੜੇ ਆ ਉਹ ਕਮਾ ਸਕਦੇ ਹਾਂ। ਸੋ ਲੋਅਰ ਜਿਹੜੇ ਕੋਰਟ ਆ ਹੇਠਲੀ ਅਦਾਲਤ ਨੇ ਆਲਰੇਡੀ ਇਸੇ ਚੀਜ਼ ਦੇ ਖਿਲਾਫ ਪਹਿਲਾਂ ਵੀ ਫੈਸਲਾ ਜਿਹੜਾ ਉਹ ਦਿੱਤਾ ਸੀਗਾ ਅਤੇ ਉਸ ਦੇ ਖਿਲਾਫ ਹੀ ਇਹ ਸੁਪਰੀਮ ਕੋਰਟ ਦਾ ਇਹਨਾਂ ਨੇ ਦਰਵਾਜ਼ਾ ਜਿਹੜਾ ਉਹ ਖੜਕਾਇਆ ਸੀਗਾ ਵੀ ਇਸ ਦੇ ਵਿੱਚ ਵੀ ਕਾਲਜ ਜਿਹੜੇ ਗ੍ਰੇਟਰ ਅਕੈਡਮਿਕ ਰਿਲੇਟਡ ਪਰਕਸ ਦਿੰਦੇ ਆ ਡਿਵੀਜ਼ਨ 1 ਫੁੱਟਬਾਲ ਨੂੰ, ਉਸ ਚੀਜ਼ ਦੇ ਖਿਲਾਫ ਵੀ ਇਹ ਚੀਜ਼ ਜਿਹੜੀ ਉਹਨਾਂ ਦੀ ਨਹੀਂ ਹੋਣੀ ਚਾਹੀਦੀ ਇਹ ਸੋਚਿਆ ਜਾ ਰਿਹਾ ਸੀਗਾ ਲੋਕਾਂ ਦੇ ਦੁਆਰਾ। ਸੋ ਹੁਣ ਕਿਤੇ ਨਾ ਕਿਤੇ ਇਸ ਦੇ ਉੱਤੇ ਮੋਹਰ ਜਿਹੜੀ ਆ ਸੁਪਰੀਮ ਕੋਰਟ ਨੇ ਜਿਹੜੀ ਉਹ ਲਾ ਦਿੱਤੀ ਹੈਗੀ ਆ। ਸਕਾਲਰਸ਼ਿਪਸ ਜਿਹੜੀਆਂ ਗ੍ਰੈਜੂਏਟ ਡਿਗਰੀਜ਼ ਦੇ ਲਈ, ਪੇਡ ਪੋਸਟ ਗ੍ਰੈਜੂਏਟ ਇੰਟਰਨਸ਼ਿਪਸ, ਕੰਪਿਊਟਰਸ, ਮਿਊਜ਼ੀਕਲ ਇੰਸਟਰੂਮੈਂਟ, ਹੋਰ ਕਈ ਤਰੀਕੇ ਦੇ ਜਿਹੜੇ ਇਕਵਿਪਮੈਂਟ ਐਜੂਕੇਸ਼ਨ ਦੇ ਲਈ ਜਿਹੜੇ ਹੁੰਦੇ ਆ, ਜਿਹੜੇ ਫ੍ਰੀ ਆਫ ਚਾਰਜ ਇਹਨਾਂ ਨੂੰ ਦਿੱਤੇ ਜਾਂਦੇ ਆ, ਉਹਨਾਂ ਬੈਨੀਫਿਟਸ ਦੇ ਉੱਤੇ ਜਿਹੜੇ ਹੁਣ ਕਈ ਸਵਾਲ ਜਿਹੜੇ ਉਹ ਉੱਠਣਗੇ। NCAA ਵਾਲੇ ਇਸ ਚੀਜ਼ ਤੋਂ ਹੁਣ ਚਿੰਤਤ ਨੇ ਵੀ ਇੱਦਾਂ ਜਿਹੜਾ ਹੋਣ ਦੇ ਨਾਲ
ਉਹਨਾਂ ਨੂੰ ਤੇ ਜਿਹੜੇ ਐਥਲੀਟਸ ਹੈਗੇ ਆ ਉਹਨਾਂ ਨੂੰ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ ਹਰਜੋਤ ਸਿੰਘ ਜੀ ਇਸ ਲਈ ਆ ਸਕਦੀ ਆ ਵੀ ਜੇ ਵਿਦਿਆਰਥੀਆਂ ਨੂੰ ਪਰਕਸ ਨਹੀਂ ਮਿਲਣਗੇ ਤਾਂ ਉਹ ਖੇਡਾਂ ਵੱਲ ਨੂੰ ਜਿਹੜਾ ਉਹਨਾਂ ਦਾ ਰੁਝਾਨ ਜਿਹੜਾ ਨਹੀਂ ਹੋਊਗਾ। ਅਤੇ ਬਹੁਤ ਸਾਰੇ ਜਿਹੜੇ ਯੂਨੀਵਰਸਿਟੀਆਂ ਕਾਲਜਿਸ ਆ ਉਹ ਖੇਡਾਂ ਦੇ ਉਹਨਾਂ ਦੀਆਂ ਆਪਣੀਆਂ ਟੀਮਸ ਦੇ ਸਹਾਰੇ ਹੀ ਜਿਹੜੀਆਂ ਆ ਉਹ ਮੋਸਟਲੀ ਅੱਗੇ ਜਿਹੜੀਆਂ ਉਹ ਤੁਰ ਰਹੀਆਂ ਹੁੰਦੀਆਂ। ਸੋ ਕਾਫੀ ਇੱਕ ਕਹਿ ਸਕਦੇ ਹਾਂ ਵੀ ਇੱਕ ਜੜ੍ਹਾਂ ਹਿਲਾਉਣ ਵਾਲਾ ਜਿਹੜਾ ਫੈਸਲਾ ਹੈ ਸੁਪਰੀਮ ਕੋਰਟ ਦਾ NCAA ਦੇ ਖਿਲਾਫ ਇਹ ਹੁਣ ਆਇਆ ਹੈਗਾ ਆ। ਜੀ, ਅਗਲੀ ਖਬਰ ਅਮਰੀਕਨ ਏਅਰਲਾਈਨ ਦੇ ਸੰਬੰਧ ਦੇ ਵਿੱਚ। ਅਮਰੀਕਨ ਏਅਰਲਾਈਨ ਨੇ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਜਿਹੜੀਆਂ ਆਪਣੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ। ਉਹਨਾਂ ਨੇ ਮੇਨ ਰੀਜ਼ਨ ਇਹ ਦੱਸਿਆ ਆ ਵੀ ਸਾਨੂੰ ਜਿਹੜੇ EMPLOYEE ਨਹੀਂ ਲੱਭ ਰਹੇ ਹੈਗੇ ਕੰਮ ਕਰਨ ਲਈ, ਅਤੇ ਦੂਸਰਾ ਜਿਹੜਾ ਮੇਨਟੇਨੈਂਸ ਦਾ ਜਿਹੜਾ ਇਸ਼ੂ ਦੱਸਿਆ ਹੈਗਾ ਆ। 1% ਦੇ ਕਰੀਬ ਉਹਨਾਂ ਨੇ ਫਲਾਈਟਸ ਮਿਡ ਜੁਲਾਈ ਤੱਕ ਕਹਿੰਦੇ ਵੀ ਕੈਂਸਲ ਕਰਨ ਜਾ ਰਹੇ ਹੈਗੇ ਆ। ਪਿਛਲੇ ਹਫ਼ਤੇ ਵੀ ਕਾਫੀ ਜਿਹੜੀਆਂ ਫਲਾਈਟਸ ਕੈਂਸਲ ਕੀਤੀਆਂ ਸੀਗੀਆਂ। 190 ਦੇ ਕਰੀਬ ਫਲਾਈਟਸ ਉਹਨਾਂ ਨੇ ਸੰਡੇ ਨੂੰ ਕੈਂਸਲ ਕੀਤੀਆਂ, ਅਤੇ ਸੈਚਰਡੇ ਦੇ ਵਿੱਚ ਉਹਨਾਂ ਨੇ 123 ਫਲਾਈਟ ਕੈਂਸਲ ਕੀਤੀਆਂ, ਅਤੇ ਅੱਜ 106 ਦੇ ਕਰੀਬ ਜਿਹੜੀਆਂ ਅਮਰੀਕਨ ਏਅਰਲਾਈਨ ਦੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕੀਤੀਆਂ ਗਈਆਂ ਆ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਟਰੈਵਲਰਸ ਆ ਉਹ ਟਰੈਵਲ ਕਰਨ ਜਾ ਰਹੇ, ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈਗੀ ਆ। ਇੱਕ ਤਾਂ ਵੈਦਰ ਜਿਹੜਾ ਹੈਗਾ ਆ ਈਸਟ ਵੱਲ ਕਾਫੀ ਖ਼ਰਾਬ ਹੋਇਆ, ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਖਬਰ 'ਚ ਦੱਸਿਆ ਸੀ, ਅਤੇ ਦੂਸਰਾ ਜਿਹੜਾ ਆ ਇਹ ਮੇਨਟੇਨੈਂਸ 'ਤੇ ਉਹਨਾਂ ਦੇ EMPLOYEES ਦੀ ਜਿਹੜੀ ਸ਼ਾਰਟੇਜ ਹੈਗੀ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਉਹਨਾਂ ਨੇ 21 ਲੱਖ ਬੰਦਿਆਂ ਨੂੰ ਜਿਹੜਾ ਸਕਰੀਨ ਕੀਤਾ ਕੱਲ੍ਹ ਦੇ ਵਿੱਚ, ਬੰਦੇ ਅਤੇ ਲੇਡੀਜ਼ ਮੈਂ ਬੱਚੇ ਜੋ ਵੀ ਕਹਿ ਸਕਦੇ ਹਾਂ ਆਪਾਂ, ਅਤੇ ਇਹ ਕਹਿੰਦੇ ਵੀ ਮਾਰਚ 7 2020 ਤੋਂ ਬਾਅਦ ਜ਼ਿਆਦਾ ਸੀ। ਸੋ 23% ਹਜੇ ਵੀ ਜਿਹੜਾ ਬਲੋ ਹੈਗਾ, ਜਦੋਂ 2.7 ਮਿਲੀਅਨ ਲੋਕ ਜਿਹੜੇ ਇੱਕ ਦਿਨ ਦੇ ਵਿੱਚ ਟਰੈਵਲ ਕਰਦੇ ਸੀ ਲਗਭਗ 2 ਸਾਲ ਪਹਿਲਾਂ। ਸੋ ਲੋਕਾਂ ਨੇ ਹੁਣ ਕਾਫੀ ਜ਼ਿਆਦਾ ਜਿਹੜਾ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਜਿਹੜਾ ਆ ਲੋਕ ਹੁਣ ਬਾਹਰ ਨਿਕਲੇ ਨੇ। ਜਿਉਂ ਰਿਸਟ੍ਰਿਕਸ਼ਨਸ ਜਿਹੜੀਆਂ ਹੁਣ ਘੱਟ ਗਈਆਂ, ਤਕਰੀਬਨ ਹੁਣ ਸਾਰੇ ਸੂਬਿਆਂ ਦੇ ਵਿੱਚ ਰਿਸਟ੍ਰਿਕਸ਼ਨ ਜਿਹੜੀਆਂ ਉਹ ਨਹੀਂ ਰਹੀਆਂ। ਮਾਸਕ ਮੈਂਡੇਟਸ ਵੀ ਜਿਹੜੇ ਉਹ ਹਟ ਗਏ ਨੇ, ਖਾਸ ਕਰਕੇ ਜਿਨ੍ਹਾਂ ਨੇ ਫੁੱਲੀ ਵੈਕਸੀਨੇਟ ਜਿਹੜੇ ਉਹ ਹੋ ਚੁੱਕੇ ਹੋਏ ਨੇ। ਸੋ ਇਸ ਕਰਕੇ ਕਾਫੀ ਟਰੈਵਲ ਹੋ ਰਿਹਾ, ਅਤੇ ਸ਼ਾਰਟੇਜਸ ਦਾ ਆਪਾਂ ਪਿਛਲੇ ਵੀਕ ਵੀ ਦੱਸਿਆ ਸੀਗਾ ਵੀ ਮੇਜਰ ਏਅਰਪੋਰਟ ਦੇ ਉੱਤੇ 100 ਤੋਂ ਵੱਧ EMPLOYEES ਦੀ ਘਾਟ ਜਿਹੜੇ ਬਿਜ਼ੀ ਏਅਰਪੋਰਟਸ ਆ ਉਹਨਾਂ ਉੱਤੇ ਇਸ ਮੌਕੇ ਦੇਖੀ ਜਾ ਰਹੀ ਹੈਗੀ ਆ। ਉਹ ਇੱਕ ਚਿੰਤਾ ਦਾ ਜਿਹੜਾ ਜ਼ਰੂਰ ਵਿਸ਼ਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਆਪਾਂ ਐਲਬਾਮਾ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ ਜਿੱਥੇ ਇੱਕ ਬਹੁਤ ਭਿਆਨਕ ਹਾਦਸਾ ਜਿਹੜਾ ਵਾਪਰਿਆ ਸੀ। ਉੱਥੇ ਹੀ ਜਿਹੜਾ ਇੱਕ ਕਲੌਡੇਟ ਟ੍ਰੋਪੀਕਲ ਸਟੋਰਮ ਕਹਿੰਦੇ ਆ, ਉਸਨੇ ਮੁੜ ਦੁਬਾਰਾ ਤਾਕਤ ਜਿਹੜੀ ਉਹ ਫੜੀ ਹੈ, ਜਿਸ ਕਰਕੇ ਉਸ ਨੂੰ ਮੁੜ ਟ੍ਰੋਪੀਕਲ ਸਟੋਰਮ ਜਿਹੜਾ ਉਹ ਕਹਿਣਾ ਸ਼ੁਰੂ ਕਰ ਦਿੱਤਾ ਆ। ਇਸ ਦੇ ਕਰਕੇ ਜਿਹੜਾ ਆ ਇਹ 13 ਜਣੇ ਆਲਰੇਡੀ ਐਲਬਾਮਾ ਦੇ ਵਿੱਚ ਮਾਰੇ ਗਏ, ਜਿਨ੍ਹਾਂ ਵਿੱਚੋਂ 9 ਬੱਚੇ ਵੀ ਸ਼ਾਮਲ ਆ। ਉਸ ਦੁਰਘਟਨਾ ਦਾ ਵੀ ਇੱਕ ਕਾਰਨ ਜਿਹੜਾ ਉੱਥੇ ਦਾ ਡੈਡਲੀ ਵੈਦਰ ਇਸ ਟਾਈਮ ਬਣਿਆ ਪਿਆ ਹੋਇਆ ਸੀਗਾ। ਸੋ ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਸਮਿਆਂ ਦੇ ਵਿੱਚ ਇਹ ਹੁਣ ਇੱਦਾਂ ਦੇ ਜਿਹੜੇ ਸਟੋਰਮਸ ਆ, ਹਰੀਕੇਨਸ ਆ, ਟੋਰਨੇਡੋਜ਼ ਆ, ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਆਉਣ ਲੱਗ ਗਏ ਆ। ਅਤੇ ਲੋਕਾਂ ਦਾ ਜਿਹੜਾ ਆ ਪਹਿਲੋਂ ਤਾਂ ਮਾਲੀ ਨੁਕਸਾਨ ਤਾਂ ਹੁੰਦਾ ਹੀ ਸੀ, ਹੁਣ ਜਾਨੀ ਨੁਕਸਾਨ ਹੋਣਾ ਵੀ ਜ਼ਿਆਦਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੋਇਆ। ਇਸੇ ਹੀ ਤਰੀਕੇ ਦੇ ਨਾਲ ਸ਼ਿਕਾਗੋ ਦੇ ਹਿੱਸਿਆਂ ਦੇ ਵਿੱਚ ਵੀ ਕਹਿੰਦੇ ਉੱਥੋਂ ਦੇ ਸਬਰਬ ਦੇ ਵਿੱਚ ਵੀ ਜਿਹੜੀ ਆ ਇਹ ਇੱਦਾਂ ਦੀ ਹੀ ਸਟੋਰਮ ਜਿਹੜਾ ਆਇਆ, ਜਿੱਥੇ ਉੱਥੇ ਵੀ ਉਸਨੇ ਕਹਿਰ ਆ ਉਹ ਮਚਾਇਆ ਸੀਗਾ। ਸੋ ਰਾਈਟ ਨਾਓ ਬਹੁਤ ਸਾਰੇ ਥਾਵਾਂ ਦੇ ਵਿੱਚ ਮੌਸਮ ਨੂੰ ਲੈ ਕੇ ਇੱਦਾਂ ਦੀਆਂ ਜਿਹੜੀਆਂ ਸਥਿਤੀਆਂ ਉਹ ਜ਼ਿਆਦੀਆਂ ਜਿਹੜੀਆਂ ਉਹ ਬਣਨ ਲੱਗ ਚੁੱਕੀਆਂ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਟੋਕੀਓ ਜਾਪਾਨ ਤੋਂ ਆ ਰਹੀ ਆ, ਜਿੱਥੇ ਕਿ ਓਲੰਪਿਕਸ ਹੋਣ ਜਾ ਰਹੀਆਂ। ਸੋ ਅੱਜ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ 2020 ਦੇ ਵਿੱਚ ਜੁਲਾਈ 'ਚ ਹੋਣੀਆਂ ਆ ਓਲੰਪਿਕਸ, ਉਹਨਾਂ ਦੇ ਵਿੱਚ ਜਿਹੜੇ ਫੈਨਸ ਹੋਣੇ ਆ, ਜਿਹੜੇ ਲੋਕ ਦੇਖ ਸਕਦੇ ਆ, ਉਹ ਸਿਰਫ ਉਹਨਾਂ ਦੀ ਲਿਮਿਟ ਜਿਹੜੀ ਆ 10,000 ਤੱਕ ਰੱਖੀ ਗਈ ਹੈਗੀ ਆ। ਸੋ ਉਹ 10,000 ਵੀ ਡੋਮੈਸਟਿਕ ਸਪੈਕਟੇਟਰਸ ਹੋਣਗੇ, ਬਾਹਰਲੇ ਮੁਲਕਾਂ ਦੇ ਲੋਕ ਉੱਥੇ ਜਾ ਕੇ ਨਹੀਂ ਦੇਖ ਸਕਦੇ ਹੈਗੇ। ਇਹ ਜਿਹੜਾ ਆ, ਅਤੇ ਉਹਦੇ ਲਈ ਵੀ ਉਹਨਾਂ ਨੇ ਬਹੁਤ ਸਾਰੀਆਂ ਰੀਸਟ੍ਰਿਕਸ਼ਨਸ ਲਾਈਆਂ ਆ ਵੀ ਜਿਹੜੇ 10,000 ਲੋਕ ਜਾਊਗੇ ਵੀ ਉਹ ਘਰ ਤੋਂ ਸਿੱਧੇ ਵੈਨਿਊ ਜਿੱਥੇ ਗੇਮ ਹੋਣੀ ਆ, ਅਤੇ ਉਸ ਵੈਨਿਊ ਤੋਂ ਸਿੱਧੇ ਆਪਣੇ ਘਰ ਜਾਊਗੇ। ਉਹਨਾਂ ਨੂੰ ਜਿਹੜੇ ਆ ਮਾਸਕ ਪਾਉਣੇ ਪਊਗੇ, ਅਤੇ ਉਹਨਾਂ ਨੂੰ ਜਿਹੜਾ ਟੈਸਟ ਵੀ ਕੀਤਾ ਜਾਊਗਾ ਜਦੋਂ ਉਹ ਆਊਗੇ। ਜਿਹੜਾ ਉੱਥੇ ਦਾ ਨੈਸ਼ਨਲ ਸਟੇਡੀਅਮ ਹੈਗਾ ਜਿੱਥੇ ਗੇਮਸ ਹੋਣੀਆਂ ਆ, 1964 ਦੇ ਵਿੱਚ ਉਹ ਬਣਿਆ ਸੀ। ਕਹਿੰਦੇ ਪਈ 68,000 ਫੈਨ ਜਿਹੜੇ ਆ
ਉੱਥੇ ਇੱਕੋ ਟਾਈਮ ਦੇਖ ਸਕਦੇ ਆ। ਪਰ ਹੁਣ ਕਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਆ ਲਿਮਿਟ ਲਾ ਦਿੱਤੀ ਹੈਗੀ ਆ। ਜੀ ਬਿਲਕੁਲ। ਓਲੰਪਿਕਸ ਨੂੰ ਲੈ ਕੇ ਜਿਹੜੇ ਹੁਣ ਅਮਰੀਕਾ ਦੇ ਵਿੱਚ ਥਾਂ ਦੇ ਉੱਤੇ ਵੱਖੋ ਵੱਖਰੇ ਜਿਹੜੇ ਫੀਲਡਸ ਦੇ ਵਿੱਚ ਖੇਡਾਂ ਦੇ ਵਿੱਚ ਜਿਹੜੇ ਟਰਾਇਲਸ ਆ ਉਹ ਚੱਲ ਰਹੇ ਆ। ਹੌਲੀ ਹੌਲੀ ਜਿਹੜੀ ਓਲੰਪਿਕ ਦੀ ਟੀਮ ਆ ਉਹ ਤਿਆਰ ਹੋ ਰਹੀ ਵੀ ਕੌਣ ਕੁਆਲੀਫਾਈ ਕਰਕੇ ਜਿਹੜਾ ਆ ਉੱਥੇ ਪਹੁੰਚੇਗਾ। ਸੋ ਆਲਰੇਡੀ 1 ਸਾਲ ਜਿਹੜੀਆਂ ਇਹ 2020 ਵਾਲੀਆਂ ਓਲੰਪਿਕਸ ਆ ਉਹ ਲੇਟ ਹੋ ਚੁੱਕੀਆਂ ਆ। ਸੋ ਮੈਮੋਰੇਬਿਲੀਆ ਜਿਹੜਾ ਕਹਿੰਦੇ ਆ ਵੀ ਉਹਨਾਂ ਨੇ ਜਿਹੜਾ ਸਾਰਾ ਕੁਝ 2020 ਦਾ ਆਲਰੇਡੀ ਜਾਪਾਨ ਨੇ ਬਣਾਇਆ ਹੋਇਆ ਹੈ। ਸੋ ਕਹਿੰਦੇ ਵੀ ਉਹ ਉਸੇ ਤਰੀਕੇ ਦੇ ਨਾਲ ਹੀ ਉਸ ਨੂੰ ਜਿਹੜਾ ਉਹ ਮੰਨਿਆ ਜਾ ਰਿਹਾ। ਪਰ ਉਹ ਇਲੈਕਸ਼ਨ ਜਿਹੜੀਆਂ ਓਲੰਪਿਕਸ ਆ 2021 ਦੇ ਵਿੱਚ ਜਿਹੜੀਆਂ ਉਹ ਹੋਣਗੀਆਂ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿੱਦਾਂ ਦੀ ਜਿਹੜੀ ਓਵਰਆਲ ਸਥਿਤੀ ਜਿਹੜੀ ਆ ਉਸ ਦੇ ਵਿੱਚ ਰਹਿੰਦੀ ਆ। ਉੱਥੋਂ ਦੇ ਲੋਕ ਅਤੇ ਡਾਕਟਰ ਜਿਹੜੇ ਆ ਉਹ ਅਜੇ ਵੀ ਇਸੇ ਚੀਜ਼ ਦੇ ਉੱਤੇ ਅੜੇ ਨੇ ਵੀ ਇਹ ਓਲੰਪਿਕਸ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਜਾਣ, ਨਾ ਹੋਣ। ਉਹ ਕਹਿੰਦੇ ਵੀ ਇਹਦੇ ਜਿਹੜੇ ਕਰਵਾਉਣ ਵਾਲੇ ਆ ਪ੍ਰਬੰਧਕ, ਉਹ ਕਹਿੰਦੇ ਵੀ ਖਰਚਾ ਬਹੁਤ ਜਿਹੜਾ ਇਸ ਦੇ ਉੱਤੇ ਆਲਰੇਡੀ ਲਾ ਦਿੱਤਾ ਗਿਆ ਆ। ਅਤੇ ਉਹ ਜਿਹੜੇ ਦੂਜੇ ਪਾਸੇ ਵਾਲੇ ਆ ਡਾਕਟਰ ਵਗੈਰਾ, ਉਹ ਕਹਿੰਦੇ ਆ ਵੀ ਬਾਅਦ ਦੇ ਵਿੱਚ ਜੇ ਇੱਥੇ ਪ੍ਰੋਬਲਮ ਜ਼ਿਆਦਾ ਫੈਲ ਗਈ, ਕੋਵਿਡ ਜ਼ਿਆਦਾ ਫੈਲ ਗਿਆ, ਅਤੇ ਉਹਦਾ ਖਰਚਾ ਇਹਦੇ ਨਾਲੋਂ ਵੀ ਜਿਹੜਾ ਉਹ ਜ਼ਿਆਦਾ ਆ ਸਕਦਾ, ਇਸ ਲਈ ਇਹਨਾਂ ਨੂੰ ਨਾ ਕਰਵਾਇਆ ਜਾਵੇ। ਸੋ ਲੋਕਾਂ ਦੇ ਵਿੱਚ ਕੋਈ ਬਹੁਤਾ ਉਤਸ਼ਾਹ ਜਿਹੜਾ ਆ ਉੱਥੋਂ ਦੇ ਖਾਸ ਕਰਕੇ ਆ ਉਹ ਜ਼ਿਆਦਾ ਨਹੀਂ ਦੇਖਿਆ ਜਾ ਰਿਹਾ। ਹਾਂ, ਇਸ ਵਾਰ ਜਿਹੜੀਆਂ TV ਦੇ ਉੱਤੇ ਸਭ ਤੋਂ ਜ਼ਿਆਦੀਆਂ ਜਿਹੜੀਆਂ ਮੇਬੀ ਦੇਖੀਆਂ ਜਾਣਗੀਆਂ, ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ ਕਿਉਂਕਿ ਦਰਸ਼ਕਾਂ ਦੀ ਉਹਨਾਂ ਨੇ ਸੰਖਿਆ ਜਿੰਨੇ ਵੀ ਉੱਥੇ ਸਟੇਡੀਅਮਸ ਆ ਉਹ ਉਹਨਾਂ ਨੇ 50% ਰੱਖੀ ਆ, ਅਤੇ ਮੈਕਸੀਮਮ 10,000 ਜਿਹੜੀ ਉਸ ਤੋਂ ਵੱਧ ਜਿਹੜੇ ਉਹ ਨਹੀਂ ਉੱਥੇ ਹੋ ਸਕਦੇ। ਅਤੇ ਸਾਰੇ ਸੋ ਮਲਟੀ ਬਿਲੀਅਨ ਡਾਲਰ ਇਹ ਬਿਜ਼ਨਸ ਹੈਗਾ। ਪਰ ਕਹਿੰਦੇ ਵੀ ਹੁਣ ਟਿਕਟਾਂ ਇੰਨੀਆਂ ਘੱਟ ਜਾਣਗੀਆਂ ਅਤੇ ਇਹਦੇ ਨਾਲ $817 ਮਿਲੀਅਨ ਦੇ ਕਰੀਬ ਜਿਹੜਾ ਆ ਉਹਨਾਂ ਨੂੰ ਆਲਰੇਡੀ ਜਿਹੜਾ ਨੁਕਸਾਨ ਹੋ ਰਿਹਾ ਹੈਗਾ। ਪਰ ਉਹਨਾਂ ਨੇ ਹਰਜੋਤ ਸਿੰਘ ਜੀ ਇਹ ਹੈਗਾ ਨਾ ਵੀ ਕਿਉਂਕਿ ਉਹਨਾਂ ਨੂੰ ਪਤਾ ਵੀ ਹੁਣ TV 'ਤੇ ਹੀ ਅਤੇ ਰੇਡੀਓ 'ਤੇ ਹੀ ਜੇ ਸੁਣਾਉਣ ਵਾਲੇ ਆ ਜਾਂ ਦਿਖਾਉਣ ਵਾਲੇ ਆ ਉੱਧਰਲੇ ਪਾਸੇ ਨੂੰ ਹੀ ਜਾਣਾ। ਸੋ ਉਹਨਾਂ ਦੇ ਜਿਹੜੇ ਲਾਇਸੈਂਸਿਸ ਆ ਜਾਂ ਉਹ ਰਾਈਟਸ ਆ ਉਹਨਾਂ ਨੇ ਭਰਪਾਈ ਉੱਧਰਲੇ ਪਾਸੋਂ ਜਿਹੜੀ ਇਸ ਵਾਰ ਮੈਨੂੰ ਲੱਗਦਾ ਉਹ ਕਰਨ ਦੀ ਕੋਸ਼ਿਸ਼ ਆ ਉਹ ਜ਼ਰੂਰ ਕਰਨਗੇ। ਜੀ ਜੀ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਜਿਹੜੇ ਵਰਕਰਸ ਆ ਜਿਨ੍ਹਾਂ ਨੇ ਅਨਪਲਾਈਮੈਂਟ ਦੇ ਕਲੇਮ ਫਾਈਲ ਕੀਤੇ ਹੋ ਆ, ਉਹਨਾਂ ਦਾ ਬੈਕਲੌਗ ਬਹੁਤ ਜ਼ਿਆਦਾ ਹੈਗਾ ਆ। ਕਈ ਲੋਕਾਂ ਨੂੰ ਹਜੇ ਤੱਕ ਵੀ ਅਨਪਲਾਈਮੈਂਟ ਨਹੀਂ ਮਿਲੀ ਜਿਨ੍ਹਾਂ ਨੇ ਪਿਛਲੇ ਸਾਲ ਜਿਹੜੇ ਆ ਕਲੇਮ ਫਾਈਲ ਕੀਤੇ ਸੀ। ਅਤੇ ਕਹਿੰਦੇ ਭਈ ਜੂਨ 12 ਤੱਕ ਓਵਰਆਲ ਕੈਲੀਫੋਰਨੀਆ ਦਾ ਜਿਹੜਾ ਅਨਪਲਾਈਮੈਂਟ ਆਫਿਸ ਆ ਉਹਨਾਂ ਨੇ ਜਿਹੜੇ ਆ 1.12 ਜਿਹੜੇ ਮਿਲੀਅਨ ਆ ਉਹ ਪ੍ਰੋਸੈਸ ਕੀਤੇ ਹੈਗੇ। 1100 ਦੇ ਕਰੀਬ ਜਿਹੜੇ ਬੈਕਲੌਗ ਹੈਗੇ ਆ। ਸੋ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਵੀ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤਿਆਂ 'ਚ ਦੱਸਿਆ ਸੀ ਵੀ ਜਿਹੜੀ ਕੈਲੀਫੋਰਨੀਆ ਅਨਪਲਾਈਮੈਂਟ ਆਫਿਸ ਆ ਉਹ ਹੁਣ ਕੰਡੀਸ਼ਨ ਲਾਉਣ ਜਾ ਰਹੇ ਆ ਜੁਲਾਈ 13 ਤੋਂ। ਜੇ ਤੁਸੀਂ ਅਨਪਲਾਈਮੈਂਟ ਲੈ ਰਹੇ ਆ ਅਤੇ ਤੁਹਾਨੂੰ ਕੰਮ ਲੱਭਣਾ ਪਊਗਾ, ਅਤੇ ਤੁਹਾਨੂੰ ਘੱਟੋ ਘੱਟ 5 ਕੰਪਨੀਆਂ ਦੇ ਨਾਮ, ਟੈਲੀਫੋਨ, ਕਿਹੜੇ ਬੰਦੇ ਨਾਲ ਕੰਟੈਕਟ ਕੀਤਾ, ਕਿੱਥੇ ਅਪਲਾਈ ਕੀਤਾ, ਉਹ ਦੱਸਣੇ ਪੈਣਗੇ। ਫਿਰ ਤੁਹਾਡੀ ਜਿਹੜੀ ਅਨਪਲਾਈਮੈਂਟ ਆ ਉਹ ਜਾਰੀ ਰਹੂਗੀ, ਨਹੀਂ ਤਾਂ ਉਹ ਕੈਂਸਲ ਕੀਤੀ ਜਾਊਗੀ। ਜੀ ਬਿਲਕੁਲ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਦੇ ਦੁਆਰਾ ਬੈਲਾਰੂਸ ਦੇ ਉੱਤੇ ਜਿਹੜੀਆਂ ਆ ਉਹ ਰੋਕਾਂ ਲਗਾ ਦਿੱਤੀਆਂ ਗਈਆਂ ਆ, ਜਦ ਉਹਨਾਂ ਨੇ ਕੁਛ ਹਫ਼ਤੇ ਪਹਿਲਾਂ ਇੱਕ ਪੈਸੰਜਰ ਏਅਰਪਲੇਨ ਆ ਉਸ ਨੂੰ ਰੋਕ ਕੇ ਡਾਇਵਰਟ ਕਰਕੇ ਉਹਨਾਂ ਦਾ ਜਿਹੜੇ ਵਿਰੋਧੀ ਭਾਸ ਵਾਲਾ ਜਿਹੜਾ ਉਹਨਾਂ ਦੀ ਵਿਰੋਧਤਾ ਕਰਨ ਵਾਲਾ ਜਰਨਲਿਸਟ ਸੀਗਾ ਉਸ ਨੂੰ ਉਸ ਦੇ ਵਿੱਚੋਂ ਕੱਢ ਕੇ ਅਰੈਸਟ ਕਰ ਲਿਆ ਸੀਗਾ। ਰਾਇਨਏਅਰ ਦੀ ਇਹ ਜਿਹੜੀ ਫਲਾਈਟ ਸੀਗੀ ਜਿਸ ਦੇ ਵਿੱਚ ਇਹਨਾਂ ਨੇ ਜਿਹੜਾ ਆ ਰਾਮਨ ਨਾਮ ਦਾ ਜਿਹੜਾ ਜਰਨਲਿਸਟ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਸਟੇਟ ਡਿਪਾਰਟਮੈਂਟ ਦੇ ਦੁਆਰਾ 46 ਬੈਲਾਰੂਸ ਦੇ ਜਿਹੜੇ ਅਧਿਕਾਰੀ ਆ ਜਿਨ੍ਹਾਂ ਦੀ ਇਨਵੋਲਵਮੈਂਟ ਕਹਿੰਦੇ ਇਸ ਇੰਸੀਡੈਂਟ ਦੇ ਵਿੱਚ ਦੱਸੀ ਜਾਂਦੀ ਆ, ਉਹਨਾਂ ਦੇ ਉੱਤੇ ਜਿਹੜੀਆਂ ਆ ਉਹ ਰੋਕਾਂ ਲਗਾ ਦਿੱਤੀਆਂ ਨੇ। ਟ੍ਰੈਜਰੀ ਡਿਪਾਰਟਮੈਂਟ ਉਹਨਾਂ ਨੇ ਅਨਾਊਂਸ ਕੀਤਾ ਵੀ 16 ਜਿਹੜੇ ਲੋਕ ਅਤੇ 5 ਜਿਹੜੇ ਕੰਪਨੀਆਂ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਰੋਕ ਦਿੱਤਾ ਆ, ਬੈਨ ਜਿਹੜਾ ਉਹ ਕਰ ਦਿੱਤਾ ਆ। ਸੋ ਇਹ ਜਦੋਂ ਰਾਇਨਏਅਰ ਦੀ ਫਲਾਈਟ ਜਾ ਰਹੀ ਸੀ ਉਹਨਾਂ ਦੇ ਜਿਹੜੇ ਫੌਜੀ ਜਿਹੜਾ ਆ ਲੜਾਕੂ ਜਹਾਜ਼ MiG-29 ਫਾਈਟਰ ਜੈਟਸ ਆ ਉਸ ਦੇ ਨਾਲ ਘੇਰ ਕੇ ਇਸ ਜਹਾਜ਼ ਨੂੰ ਇਹਨਾਂ ਨੇ ਲਾਇਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ। ਯੂਰਪੀਅਨ ਲੀਡਰਸ ਨੇ ਇਸ ਜਹਾਜ਼ ਦੇ ਇਸ ਤਰੀਕੇ ਦੇ ਨਾਲ ਉਤਾਰਨ ਨੂੰ ਅਤੇ ਬੰਦੇ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰਨ ਨੂੰ ਹਾਈਜੈਕਿੰਗ ਜਿਹੜਾ ਉਹ ਆਖਿਆ ਸੀ।
ਜੀ। ਅਗਲੀ ਖਬਰ ਵੱਲ ਚਲੀਏ। ਅੱਜ ਜੇ ਟਵਿੱਟਰ ਦੇ ਉੱਤੇ ਟ੍ਰੈਂਡਿੰਗ ਦੀ ਗੱਲ ਕਰਦੇ ਜਾਈਏ, ਜਿਹੜਾ ਚਾਈਲਡ ਟੈਕਸ ਕ੍ਰੈਡਿਟ ਆ ਉਹ ਪਹਿਲੇ 2-3 ਟ੍ਰੈਂਡਸ ਦੇ ਵਿੱਚ ਆ ਰਿਹਾ ਹੈਗਾ। ਲੋਕਾਂ ਨੂੰ ਅਗਲੇ ਮਹੀਨੇ ਤੋਂ ਹੀ ਜਿਹੜੇ ਆ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਣਾ ਹੈਗਾ ਆ। $300 ਜਿਹੜਾ ਮਿਲਣਾ ਹੈਗਾ ਜਿਹੜੇ ਬੱਚੇ 6 ਸਾਲ ਤੋਂ ਥੱਲੇ ਹੈਗੇ ਆ। ਜਿਹੜੇ 6 ਸਾਲ ਤੋਂ 17 ਸਾਲ ਤੱਕ ਹੈਗੇ ਆ, ਉਹਨਾਂ ਨੂੰ ਜਿਹੜਾ ਆ $250 ਜਿਹੜਾ ਮਿਲਣਾ ਹੈਗਾ ਆ। ਸੋ 39 ਮਿਲੀਅਨ ਜਿਹੜੇ ਹਾਊਸ ਹੋਲਡਸ ਆ, ਉਹ ਕਹਿੰਦੇ ਵੀ ਉਹਨਾਂ ਨੂੰ ਕੁਛ ਨਹੀਂ ਕਰਨਾ ਪੈਣਾ। ਜਿਹੜਾ ਕਿ 90% ਬਣਦੀ ਪੋਪੂਲੇਸ਼ਨ ਜਿਨ੍ਹਾਂ ਦੇ ਬੱਚੇ ਹੈਗੇ ਆ, ਉਹਨਾਂ ਨੂੰ ਜਿਹੜੀ ਪਹਿਲੀ ਪੇਮੈਂਟ ਆ ਉਹ ਜੁਲਾਈ 15 ਨੂੰ ਆ ਜਾਣੀ ਹੈ। ਇਹਨਾਂ ਨੇ ਮੰਥਲੀ ਜਿਹੜੀ ਇਹ ਪੇਮੈਂਟ ਦੇਣੀ ਹੈਗੀ ਆ। ਸੋ ਇਹਦੇ ਵਿੱਚ ਕਈ ਪੁਆਇੰਟ ਹੈਗੇ, ਉਹ ਮੈਂ ਡਿਸਕਸ ਕਰ ਲੈਣਾ ਤੁਹਾਡੇ ਜੀ ਸਾਰਿਆਂ ਨਾਲ, ਤਾਂ ਕਿ ਜੇ ਸ਼ਾਇਦ ਕਿਸੇ ਨੂੰ ਪੈਸਾ ਹੋ ਜਾਏ, ਕਿਸੇ ਨੂੰ ਫਾਇਦਾ ਹੋ ਜਾਏ। ਸੋ ਜਿਹੜੇ ਚਾਈਲਡ ਟੈਕਸ ਕ੍ਰੈਡਿਟ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਜੇ ਇੱਕ ਜਿਹੜਾ ਫੈਮਿਲੀ ਦਾ ਇਨਕਮ ਆ, ਇੱਕੋ ਜਣਾ ਕੰਮ ਕਰਦਾ $75,000 ਤੋਂ ਥੱਲੇ ਹੈਗੀ ਆ, ਤੇ ਉਹਨਾਂ ਨੂੰ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਮਿਲੂਗਾ। ਜੇ ਇੱਕ ਤੋਂ ਵੱਧ ਆ ਤੇ ਫਿਰ ਉਹਨਾਂ ਦੀ ਜਿਹੜੀ ਇਨਕਮ ਆ $1.5 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈਗੀ ਆ। ਸੋ ਕਿਹੜੇ ਬੱਚੇ ਕੁਆਲੀਫਾਈ ਕਰੂਗੇ? ਜਿਹੜੇ ਜਨਵਰੀ 1 2022 ਤੋਂ 22 ਤੱਕ 18 ਸਾਲ ਤੋਂ ਥੱਲੇ ਹੈਗੇ ਆ। ਜਿਹੜੇ ਅਨਡਾਕੂਮੈਂਟਡ ਲੋਕ ਵੀ ਕਹਿੰਦੇ ਲੈ ਸਕਦੇ, ਜੇ ਉਹਨਾਂ ਦੇ ਕੋਲ ਸੋਸ਼ਲ ਸਿਕਿਉਰਿਟੀ ਹੈਗੀ ਆ ਤਾਂ ਫਿਰ ਉਹ ਅਨਡਾਕੂਮੈਂਟਡ ਲੋਕ ਵੀ ਲੈ ਸਕਦੇ। ਕਈ ਲੋਕ ਜਿਹੜੇ ਆ, ਜੇ ਤੁਹਾਨੂੰ ਸਟਿਮੂਲਸ ਚੈੱਕ ਆ ਗਿਆ ਫਿਰ ਤੁਹਾਨੂੰ ਕੁਝ ਕਰਨਾ ਪੈਣਾ ਨਹੀਂ, ਤੁਹਾਨੂੰ ਨਹੀਂ, ਆਟੋਮੈਟਿਕਲੀ ਉਹਨਾਂ ਦੇ ਕੋਲ ਜਿਹੜਾ ਡਾਟਾ ਹੈਗਾ ਆ ਵੀ ਤੁਹਾਡੇ ਬੱਚੇ ਜਿਹੜੇ ਤੁਸੀਂ ਫਾਈਲ ਕੀਤੇ ਹੋ ਹੈਗੇ ਆ ਜਦੋਂ ਟੈਕਸ ਫਾਈਲ ਕਰਦੇ ਹੈਗੇ ਆ। ਜੇ ਤੁਸੀਂ ਟੈਕਸ ਨਹੀਂ ਪੇ ਕਰਦੇ, ਕਿਉਂਕਿ ਰੂਲ ਹੈਗਾ ਜੇ ਤੁਹਾਡੀ ਇਨਕਮ $12,400 ਤੋਂ ਥੱਲੇ ਆ ਪਰ ਸਾਲ, ਤੇ ਜੇ ਸਿੰਗਲ ਆ, ਤੇ ਜੇ ਤੁਸੀਂ ਮੈਰਿਡ ਹੈਗੇ 24,800 ਤੋਂ ਥੱਲੇ ਆ, ਤੇ ਫਿਰ ਤੁਹਾਨੂੰ ਉਹਨਾਂ ਨੇ ਇੱਕ ਫਾਰਮ ਆਨਲਾਈਨ ਜਿਹੜਾ ਪੋਰਟਲ ਦਿੱਤਾ ਹੈਗਾ www.freefilefillableforms.com ਕਰਕੇ, ਉਹ ਤੁਸੀਂ ਭਰ ਸਕਦੇ ਹੈਗੇ ਆ। ਤੇ ਫਿਰ ਤੁਹਾਨੂੰ ਉਹ ਜਿਹੜੇ ਪੈਸੇ ਆਣੇ ਸ਼ੁਰੂ ਹੋ ਜਾਊਗੇ। ਉਹਦੇ 'ਚ ਸਿਰਫ ਤੁਹਾਡਾ ਐਡਰੈਸ, ਈਮੇਲ ਐਡਰੈਸ, ਸੋਸ਼ਲ ਸਿਕਿਉਰਿਟੀ, ਬੈਂਕ ਦੀ ਜਿਹੜੀ ਇਨਫੋਰਮੇਸ਼ਨ ਆ ਇਹ ਚਾਹੀਦੀ ਹੈਗੀ ਆ। ਮੋਬਾਈਲ ਫਾਰਮ ਦੇ ਵਿੱਚ ਇਹ ਅਵੇਲੇਬਲ ਨਹੀਂ ਹੈਗਾ। ਸੋ ਮਨੀ ਜਿਹੜਾ ਤੁਹਾਨੂੰ ਮਿਲਣਾ ਬੜੀ ਜਲਦੀ ਨੈਕਸਟ ਮੰਥ ਤੋਂ ਹੀ ਜਿਹੜਾ ਇਹ ਸ਼ੁਰੂ ਹੋ ਜਾਣਾ ਹੈਗਾ। ਜੀ, ਇਹਨਾਂ ਦਾ ਤਰਕ ਸੀਗਾ ਵੀ ਜਿਹੜਾ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਵੀ ਸਾਲ ਦੇ ਅਖੀਰ ਦੇ ਵਿੱਚ ਜਿਹੜੇ ਡਾਲਰ ਦਿੱਤੇ ਜਾਂਦੇ ਆ ਉਹਦੇ ਨਾਲੋਂ ਬੈਟਰ ਆ ਵੀ ਹਰ ਮਹੀਨੇ ਦਿੱਤੇ ਜਾਣ, ਤਾਂ ਜੋ ਲੋਕਾਂ ਨੂੰ ਹਰ ਮਹੀਨੇ ਜਿਹੜੀ ਇਸ ਦੇ ਵਿੱਚ ਮਦਦ ਆ ਪਰਿਵਾਰਾਂ ਨੂੰ ਜਿਹੜੀ ਆ ਉਹ ਹੋ ਸਕੇ। ਸੋ ਇਸ ਦੇ ਨਾਲ ਹੁਣ ਦੇਖੋ ਕਿੰਨਾ ਕੁ ਜਿਹੜਾ ਆ ਪਰਿਵਾਰਾਂ ਦੇ ਉੱਤੇ ਅਸਰ ਪਊਗਾ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦਾ ਹੈਂਡ ਟੂ ਮਾਊਥ ਹੀ ਜਿਹੜਾ ਉਹ ਚੱਲਦਾ ਆ। ਸੋ ਇਹ ਜਸਟ ਬਿਕੋਜ਼ ਵੀ ਆਪਾਂ ਸਾਰੇ ਜਾਣੇ ਜੇ ਠੀਕ ਹੈ ਤਾਂ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਮੁਸ਼ਕਿਲ 'ਚ ਨਹੀਂ ਆ। ਸੋ ਇਸ ਕਰਕੇ ਜਿਹੜਾ ਉਹ ਟਰਾਈ ਕਰ ਰਹੇ ਆ। ਇਸ ਵਾਰ ਹਰਜੋਤ ਸਿੰਘ ਜੀ, ਮੈਡੀਕੇਡ ਦੀ ਐਨਰੋਲਮੈਂਟ ਜਿਹੜੀ ਆ ਉਹ ਕਹਿੰਦੇ ਬਹੁਤ ਜ਼ਿਆਦਾ ਵਧੀ ਆ। ਕੋਵਿਡ-19 ਦੇ ਪੈਂਡੈਮਿਕ ਦੇ ਦੌਰਾਨ ਮੈਡੀਕੇਡ ਜਿਹੜਾ ਕਾਫੀ ਜ਼ਿਆਦਾ ਲੋਕਾਂ ਨੇ ਲਿਆ ਆ। ਇਸ ਮੌਕੇ 74 ਮਿਲੀਅਨ ਅਮਰੀਕਨਜ਼ ਇਸ ਜਿਹੜਾ ਸੇਫਟੀ ਨੈਟ ਹੈਲਥ ਇੰਸ਼ੋਰੈਂਸ ਆ ਉਸ ਦੇ ਤਹਿਤ ਇਸ ਦੇ ਵਿੱਚ ਹੈਗੇ ਨੇ। ਨਵੇਂ ਜਿਹੜੇ ਫੈਡਰਲ ਫਿਗਰਸ ਜਿਹੜੇ ਆ ਉਹ ਦੱਸਦੇ ਨੇ ਫਰਵਰੀ 2020 ਤੋਂ ਜਨਵਰੀ ਤੱਕ 2021 ਤੱਕ ਮੈਡੀਕੇਡ ਦੇ ਵਿੱਚ ਐਨਰੋਲਮੈਂਟ ਪੂਰੇ ਮੁਲਕ ਭਰ ਦੇ ਵਿੱਚ 9.7 ਮਿਲੀਅਨ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋਇਆ ਆ। ਸੋ ਪਿਛਲੇ ਸਾਲ ਬਹੁਤ ਸਾਰੇ ਜਿਹੜੇ ਆ ਲੋਕ ਆ ਇਸ ਕਰਕੇ ਉਹਨਾਂ ਨੇ ਲਿਆ ਸੀਗਾ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਨਾ। ਇਕਨੋਮਿਕ ਫਾਲਆਊਟ ਵੀ ਜਿਹੜਾ ਉਹ ਆਪੇ ਦੇਖਿਆ ਸੀਗਾ, ਜੌਬਸ ਵੀ ਲੋਕਾਂ ਦੀਆਂ ਗਈਆਂ ਅਤੇ ਉਹਦੇ ਨਾਲ ਇਨਕਮ ਅਤੇ ਹੈਲਥ ਬੈਨੀਫਿਟਸ ਵੀ ਲੋਕਾਂ ਦੇ ਲੂਜ਼ ਹੋ ਗਏ। ਸੋ ਉਹ ਇਸ ਪਾਸੇ ਵੱਲ ਨੂੰ ਵੀ ਜਿਹੜੇ ਆ ਉਹ ਆਏ ਹੈਗੇ ਆ। ਸੋ ਇਸ ਨੂੰ ਚੱਲਦੇ ਰੱਖਣ ਦੇ ਲਈ, ਇਸ ਨੂੰ ਸਾਰਾ ਕੁਛ ਕਰਨ ਦੇ ਲਈ ਇਹ ਕਾਫੀ ਜਿਹੜੀ ਇਸ ਦੀ ਜਦੋਜਹਿਦ ਜਿਹੜੀ ਉਹ ਚੱਲਦੀ ਜਿਹੜੀ ਉਹ ਆ ਰਹੀ ਆ। ਸੋ ਇੱਕ ਪਬਲਿਕ ਇੰਸ਼ੋਰੈਂਸ ਪ੍ਰੋਗਰਾਮ ਇਹ ਹੈਗਾ ਆ, ਖਾਸ ਕਰਕੇ ਜਿਹੜੇ ਲੋ ਇਨਕਮ ਅਮਰੀਕਨਜ਼ ਦੇ ਲਈ ਜਿਹੜਾ ਆ ਉਸ ਨੂੰ ਇਹ ਬਣਾਇਆ ਗਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਣਾ ਗੁਰਬਾਣੀ 'ਚ ਵੀ ਆਉਂਦਾ, ਪਵਨ ਗੁਰੂ ਪਾਣੀ ਪਿਤਾ। ਜਿਹੜਾ ਪਾਣੀ ਆ ਉਸ ਨੇ ਵੈਸਟ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਵਕਤ ਪਾਇਆ ਹੋਇਆ ਹੈਗਾ। ਪਾਣੀ ਦਾ ਮਤਲਬ, ਮੇਰਾ ਕਹਿਣ ਦਾ ਮਤਲਬ ਇਹ ਆ ਵੀ ਡਰਾਊਟ ਜਿਹੜਾ ਵੈਸਟ ਕੋਸਟ ਆ USA ਦਾ, ਜਿਹਦੇ ਵਿੱਚ ਆਪਾਂ ਵੀ ਆਉਂਦੇ ਹਾਂ, ਕੈਲੀਫੋਰਨੀਆ, ਨਵਾਡਾ, ਔਰੇਗਨ, ਇਹਨਾਂ ਸਟੇਟਾਂ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਲੇਕ ਮੀਡ ਜਿਹੜੀ ਆ ਉਹ ਨਵਾਡਾ ਤੇ ਐਰੀਜ਼ੋਨਾ ਬਾਰਡਰ ਦੇ ਉੱਤੇ ਹੈਗੀ ਆ। ਕਹਿੰਦੇ ਵੀ ਇੰਨੀ ਜ਼ਿਆਦਾ ਉੱਥੇ ਪਾਣੀ ਥੱਲੇ ਚਲੇ ਗਿਆ, ਅੱਜ ਤੱਕ ਰੈਕਡ ਆ ਵੀ ਇੰਨਾ ਜ਼ਿਆਦਾ ਨਹੀਂ ਗਿਆ ਹੈਗਾ।
ਐਰੀਜ਼ੋਨਾ ਤੇ ਨਵਾਡਾ ਦੇ ਵਿੱਚ ਤਾਂ ਗਰੰਟਿਡ ਆ, ਉਹਨਾਂ ਨੇ ਜਿਹੜੀ ਵਾਟਰ ਅਲੋਟਮੈਂਟ ਹੈਗੀ ਆ ਇੱਕ ਕੋਲੋਰਾਡੋ ਰਿਵਰ ਤੋਂ ਜਾਂਦੀ ਹੈਗੀ, ਉਹਨੂੰ ਪੂਰਾ ਜਿਹੜਾ ਫਾਰਮਰਸ ਨੂੰ ਵੀ ਜਿਹੜਾ ਕੱਟਿਆ ਹੈਗਾ ਆ। ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਜਿਹੜਾ ਪਾਣੀ ਇਹ ਡਿਫਰੈਂਟ ਆਉਂਦਾ ਆ, ਪਰ ਇੱਥੇ ਵੀ 15% ਜਿਹੜਾ ਆ ਵਾਟਰ ਕੱਟ ਦੀ ਗੱਲ ਹੋਈ ਹੈਗੀ ਆ। ਤੇ ਜੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਜਾਈਏ ਨਾਰਥ ਦੇ ਵਿੱਚ, ਕਹਿੰਦੇ ਵੀ ਓਰੇਗਨ ਦੇ ਵਿੱਚ ਜਿਹੜੇ ਫਾਰਮਰਸ ਆ, ਖਾਸ ਕਰਕੇ ਜਿਹੜੇ ਆਲੂ ਉਗਾਉਂਦੇ ਹੈਗੇ ਆ, ਉਹਨਾਂ ਦੀ ਜਿਹੜੀ ਪੂਰੀ ਲੜਾਈ ਗੌਰਮੈਂਟ ਨਾਲ ਉੱਥੇ ਸ਼ੁਰੂ ਹੋਈ ਹੈਗੀ ਆ। ਈਵਨ ਕਹਿੰਦੇ ਇੱਕ ਡੈਮ ਦੇ ਬਾਹਰ ਉਹਨਾਂ ਨੇ ਆਪਣਾ ਟੈਂਟ ਵੀ ਲਾਇਆ ਹੋਇਆ ਆ, ਤੇ ਕਹਿੰਦੇ ਵੀ ਜੇ ਗੌਰਮੈਂਟ ਨੇ ਜਿਹੜੇ ਪਾਣੀ ਵਾਲੇ ਜਿਹੜੇ ਉਹ ਦਰਵਾਜ਼ੇ ਹੁੰਦੇ ਆ ਲੇਕ ਦੇ ਵਿੱਚੋਂ ਨਾ ਖੋਲੇ ਸਾਡੇ ਖੇਤਾਂ ਦੇ ਲਈ, ਤੇ ਅਸੀਂ ਆਪਣੇ ਆਪ ਜਿਹੜਾ ਉਹ ਖੋਲ ਲਾਂਗੇ। ਕਹਿੰਦੇ ਵੀ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਇਹ ਇਦਾਂ ਦੀ ਸਿਚੁਏਸ਼ਨ ਵਾਪਰੀ ਸੀ। ਇਸ ਵਾਰੀ ਸਨੋ ਵੀ ਬਹੁਤ ਘੱਟ ਪਈ ਹੈਗੀ ਆ, ਇਸ ਕਰਕੇ ਜਿਹੜਾ ਪਾਣੀ ਆ ਉਹਦੀ ਕਿੱਲਤ ਬਹੁਤ ਜ਼ਿਆਦਾ ਹੈਗੀ ਆ। ਤੇ ਜੀ ਪੂਰੇ ਦਾ ਪੂਰਾ ਵੈਸਟ ਕੋਸਟ ਇੱਕ ਤਰ੍ਹਾਂ ਨਾਲ ਡਰਾਈ ਵਾਲੀ ਸਿਚੁਏਸ਼ਨ ਬਣਿਆ ਹੋਇਆ। 88% ਦੇ ਕਰੀਬ ਕਹਿੰਦੇ ਵੈਸਟਰਨ ਪਾਰਟ ਆਫ ਦਾ ਕੰਟਰੀ ਜਿਹੜਾ ਆ ਉਹ ਰੈੱਡ ਸ਼ੋ ਹੋ ਰਿਹਾ ਹੈਗਾ ਆ। ਸੋ ਇਹਦੇ ਲਈ ਇੱਕ ਵਾਰੀ ਫੇਰ ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਜਿੰਨੇ ਸਾਡੇ ਸਰੋਤੇ ਆ ਵੀ ਪਾਣੀ ਨੂੰ ਬੜਾ ਧਿਆਨ ਦੇ ਨਾਲ ਵਰਤੋ, ਕਿਉਂਕਿ ਇਹ ਤੋਂ ਬਿਨਾਂ ਤਾਂ ਫਿਰ ਬੰਦੇ ਦਾ ਜਿਹੜਾ ਗੁਜ਼ਾਰਾ ਹੈ ਹੀ ਨਹੀਂ। ਜੀ, ਬੰਦੇ ਦਾ ਕੀ ਕਿਸੇ ਦਾ ਵੀ ਜਿਹੜਾ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ। ਸੋ ਹਰ ਇੱਕ ਪਾਸੇ ਜਿਹੜੀ ਇਸ ਦੇ ਘਾਟ ਕਰਕੇ ਜਿਹੜੀ ਹਾਹਾਕਾਰ ਜਿਹੜੀ ਉਹ ਮਚੀ ਹੈਗੀ ਆ। ਜੀ ਤੇ ਆਪਾਂ ਹਰਜੀਤ ਸਿੰਘ ਜੀ ਆਪਾਂ ਇੱਥੇ ਜੀ, ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਜੀ ਗਰਮੀ ਦੀ ਗੱਲ ਕਰਦੇ ਸੀ, ਜੀ ਗਰਮੀ ਬਹੁਤ ਚੱਲ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਵੀ ਟੈਂਪਰੇਚਰ ਕਈ ਜਗ੍ਹਾ ਦੇ ਉੱਤੇ ਤਾਂ 120 ਡਿਗਰੀ ਤੱਕ ਪਹੁੰਚਿਆ ਹੈਗਾ। ਫ੍ਰਿਜ਼ਨੋ ਏਰੀਏ 'ਚ 108 110। ਤੇ ਇੱਕ ਬੜੀ ਮਾੜੀ ਖਬਰ ਬੇ ਏਰੀਆ 'ਚ ਵੀ ਆਈ ਆ। ਜੀ ਪਿਛਲੇ 4 ਦਿਨ ਪਹਿਲਾਂ ਆਪਣਾ ਹੀ ਪੰਜਾਬੀ ਨੌਜਵਾਨ ਦਲਵੀਰ ਸਿੰਘ ਬਾਸੀ ਪੋਸਟ ਆਫਿਸ ਦੇ ਲਈ ਕੰਮ ਕਰਦਾ ਸੀ ਤੇ ਚਿੱਠੀਆਂ ਡਿਲੀਵਰ ਕਰਦਾ ਸੀ, ਤੇ ਗਰਮੀ ਦੇ ਵਿੱਚ ਉਹ ਡਿੱਗ ਪਿਆ ਇੰਨੀ ਜ਼ਿਆਦਾ ਹੀਟ ਡੀਹਾਈਡਰੇਸ਼ਨ ਸਟ੍ਰੋਕ ਹੋਣ ਹੋ ਗਈ ਕਰਕੇ। ਜੀ। ਤੇ ਪਤਾ ਨਹੀਂ ਤਾਂ ਹੁਣ ਇਹ ਹੋਇਆ ਵੀ ਜਦੋਂ ਕਿਸੇ ਨੇ ਦੇਖਿਆ ਟਾਈਮ ਲੱਗ ਗਿਆ, 2 ਦਿਨ ਹਸਪਤਾਲ 'ਚ ਰਿਹਾ ਤੇ ਉਹਦੀ ਜਿਹੜੀ ਆ ਸੈਚਰਡੇ ਮੌਤ ਹੋ ਗਈ। ਬੜੀ ਮਾੜੀ ਖਬਰ ਆ। ਦੇਖੋ US ਪੋਸਟ ਆਫਿਸ ਲਈ ਕੰਮ ਕਰਦਾ ਸੀ ਤੇ ਗਰਮੀ ਹੋਣ ਕਰਕੇ ਜਿਹੜੀ ਆ ਉਸ ਦੀ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ, ਇਹ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਜਦੋਂ ਤੋਂ ਗਰਮੀਆਂ ਚੱਲ ਰਹੀਆਂ, ਇਸ ਲਈ ਆਪਾਂ ਕਹਿ ਰਹੇ ਹਾਂ ਵੀ ਆਪਣੇ ਪਾਣੀ ਦਾ, ਹਾਈਡਰੇਸ਼ਨ ਦਾ ਤੇ ਛਾਂ ਦਾ ਜਿਹੜਾ ਉਹ ਖਾਸ ਜੀ ਕਰਕੇ ਪ੍ਰਬੰਧ ਜਿਹੜਾ ਉਹ ਕਰਕੇ ਰੱਖੋ। ਤੁਹਾਨੂੰ ਲੱਗ ਰਿਹਾ ਵੀ ਤੁਸੀਂ ਜ਼ਿਆਦਾ ਥੱਕ ਰਹੇ ਆ ਕਿਉਂਕਿ ਦਿਮਾਗ ਨੂੰ ਗਰਮੀ ਚੜ੍ਹ ਗਈ ਤਾਂ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਖਰਾਬੀ ਹੋ ਜਾਂਦੀ ਹੈ। ਜਿੱਦਾਂ ਇਹ ਡਿੱਗ ਕੇ ਬਾਅਦ ਦੇ ਵਿੱਚ ਕਈ ਕੁਛ ਜਿਹੜਾ ਹੋਰ ਵਾਪਰ ਜਾਂਦਾ ਹੈ। ਇਹ ਤਾਂ ਆਲਰੇਡੀ ਜਿਹੜੇ ਦੇਖੋ ਚੜ੍ਹਾਈ ਕਰ ਗਏ ਆ। ਸੋ ਇੱਦਾਂ ਜਿਹੜਾ ਉਹ ਨਾ ਵਾਪਰੇ, ਇਸ ਲਈ ਜਿਹੜਾ ਉਹ ਆਪਣਾ ਧਿਆਨ ਜੀ ਰੱਖੋ। ਇੱਕ ਹੋਰ ਜੀ ਸੋ ਜੀ ਜੀ ਹਰਜੋਤ ਸਿੰਘ ਜੀ। ਬਹੁਤ ਹੀ ਵਧੀਆ ਨੌਜਵਾਨ ਸੀ, ਬੜਾ ਗੁਰਮੁਖ ਨੌਜਵਾਨ ਸੀ। ਹੁਣ ਤੁਸੀਂ ਦੇਖੋ ਰਾਜਕਨਵੀਰ ਸਿੰਘ ਜੀ, ਇਹ ਸੈਨੋਜ਼ੇ 'ਚ ਵਾਪਰਿਆ। ਹਾਲਾਂਕਿ ਬੇ ਏਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਆ, ਜਿਹੜਾ ਸਨਮੀਕੀਨ ਕਾਉਂਟੀ ਜਾਂ ਸੈਂਟਰਲ ਵੈਲੀ ਏਰੀਆ, ਉਹਦੇ ਨਾਲੋਂ ਕਿਤੇ ਘੱਟ ਹੁੰਦਾ ਹੈਗਾ ਆ। ਜੀ ਬਿਲਕੁਲ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਜਿਹੜੀ ਰਹੀ ਆ। ਸੋ ਐਕਸੈਸਿਵ ਹੀਟ ਵਾਰਨਿੰਗਸ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੋ ਸੈਂਟਰ ਵੈਲੀ ਦੇ ਵਿੱਚ ਥੋੜ੍ਹਾ ਜਿਹਾ 3 ਕੁ ਦਿਨ 90s ਦੇ ਵਿੱਚ ਟੈਂਪਰੇਚਰ ਰਹਿਣਾ ਆ, ਪਰ ਫਿਰ ਆਉਂਦੇ ਜਿਹੜੇ ਆ ਵੀਕਐਂਡ ਦੇ ਵਿੱਚ 100 ਤੋਂ ਉੱਤੇ ਜਿਹੜਾ ਇਸ ਨੇ ਚੱਲ ਜਾਣਾ, 108 110 ਤੱਕ ਜਿਹੜਾ ਉਹ ਹੋ ਜਾਣਾ ਹੈ। ਠੰਡੀਆਂ ਹਵਾਵਾਂ ਆਉਣ ਦੀ ਕਿਆਸ ਰਾਈ ਉਮੀਦ ਜਿਹੜੀ ਆ ਉਹ ਲਾਈ ਬੈਠੇ ਹੈਗੇ ਆ, ਪਰ ਹਾਲ ਦੀ ਘੜੀ ਜਿਹੜਾ ਮੌਸਮ ਦੇ ਵਿੱਚ ਬਹੁਤੀ ਤਬਦੀਲੀ ਜਿਹੜੀ ਆ ਉਹ ਨਹੀਂ ਹੋਣੀ। ਤੇ ਇੱਕ ਜਿਹੜਾ ਵੈਸਟ ਨਾਈਲਜ਼ ਰਿਵਰ ਜਿਹੜਾ ਫਰੈਜ਼ਨੋ ਦੇ ਜਿਹੜੇ ਮੱਛਰਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਹੈਗਾ ਆ। ਸੋ ਜਿਹੜੇ ਖਾਸ ਕਰਕੇ ਫਰੈਜ਼ਨੋ ਦੇ ਵਿੱਚ ਹੈਗੇ ਨੇ ਉਹ ਜ਼ਰੂਰ ਧਿਆਨ ਜਿਹੜਾ ਉਹ ਦੇਣ। ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜਾ ਵੈਸਟ ਨਾਈਲਜ਼ ਰਿਵਰ ਜਿਹੜੇ ਮੱਛਰ ਕੈਰੀ ਕਰਦੇ ਇਸ ਨੂੰ, ਇਹ ਜਿਹੜਾ ਉਹ ਲੱਭਾ ਆ। ਜਿਹੜਾ ਜ਼ਿਪ ਕੋਡ ਕਹਿੰਦੇ 93727 ਦਾ ਜਿਹੜਾ ਜ਼ਿਪ ਕੋਡ ਆ ਉਸ ਇਲਾਕੇ ਦੇ ਵਿੱਚ ਇਹ ਲੱਭਿਆ। ਇਹ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ। ਸੋ ਪਾਣੀ ਇਕੱਠਾ ਜਿਹੜਾ ਉਹ ਕਿਤੇ ਨਾ ਜਿਹੜਾ ਉਹ ਪਿਆ ਹੋਵੇ। ਜਦੋਂ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਜਿਹੜਾ ਉਹ ਨਿਕਲਦੇ ਆ, ਉਦੋਂ ਮਸਕੀਟੋ ਜਿਹੜੇ ਉਹ ਜ਼ਿਆਦਾ ਤੁਹਾਨੂੰ ਜਿਹੜਾ ਉਹ ਵੱਢਦੇ ਨੇ। ਉਦੋਂ ਜਿਹੜੀ ਪ੍ਰੋਪਰ ਕਹਿੰਦੇ ਆਪਣੀ ਕਲੋਥਿੰਗ ਅਤੇ ਜਿਹੜੇ ਮਸਕੀਟੋ ਰਿਪੈਲੈਂਟ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ
ਉਹ ਕਰਕੇ ਰੱਖੋ। ਸੋ ਡਰੇਨੇਜ ਤੁਹਾਡੀ ਜਿਹੜੀ ਉਹ ਠੀਕ ਹੋਵੇ, ਪ੍ਰੋਪਰਟੀ ਦੇ ਆਲੇ ਦੁਆਲੇ ਇੱਦਾਂ ਪਾਣੀ ਜਿਹੜਾ ਉਹ ਨਾ ਹੋਵੇ, ਉਹ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਵਿਸ਼ੇਸ਼ ਧਿਆਨ ਰੱਖੋ। ਇਹ ਕਿਉਂਕਿ ਹੁਣ ਮੱਛਰਾਂ ਨੇ ਤਾਂ ਇਕੱਲਾ ਜ਼ਿਪ ਕੋਡ ਦੇ ਵਿੱਚ ਨਹੀਂ ਨਾ ਰਹਿਣਾ, ਇਹਨਾਂ ਨੇ ਗਾਂਹ ਤੋਂ ਗਾਂਹ ਜਿਹੜਾ ਉਹ ਫੈਲ ਜਾਣਾ। ਉਹਨਾਂ ਨੇ ਉਸ ਇਲਾਕੇ ਦੇ ਵਿੱਚ ਜਿਹੜਾ ਉਹ ਦੇਖਿਆ, ਪਰ ਇਹ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਉਹ ਹੋ ਸਕਦੇ ਆ। ਸੋ ਫਰੈਜ਼ਨੋ ਕਾਊਂਟੀ ਦੇ ਹੈਲਥ ਡਿਪਾਰਟਮੈਂਟ ਨੇ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਜਿਹੜਾ ਇਸ ਦੇ ਪ੍ਰਤੀ ਆਗਾਹ ਕੀਤਾ ਹੈਗਾ ਆ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਅਪਡੇਟ ਅਮਰੀਕਾ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਜੀ। $14.50 AM, KIID Sacramento $14.70 AM, KWRU Fresno $1300 AM, KLHC Bakersfield $13.50 AM, KCVR Stockton Modesto $15.70 AM. ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਦੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਤੁਹਾਡੇ ਆਪਣੇ ਸ਼ਹਿਰ ਫਰੈਜ਼ਨੋ ਦੇ ਵਿੱਚ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਮ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ ਫਰੈਜ਼ਨੋ। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559 770 7705। ਸਮਰ ਐਕਸਪ੍ਰੈਸ ਫਰੈਜ਼ਨੋ ਵਾਲਿਆਂ ਦੇ ਬਹੁਤ ਹੀ ਖੁੱਲੀ ਡੁੱਲੀ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਹੈ। $100 ਪਰ ਟਰੱਕ ਪਰ ਮੰਥ ਪ੍ਰਾਈਸ ਹੈ। 24 ਆਵਰ ਵੀਡੀਓ ਸਰਵੇਲੈਂਸ ਵਿਦ ਸਿਕਿਉਰਿਟੀ ਐਂਡ ਲਾਈਟਸ ਉਪਲਬਧ ਹੈ। ਇਹਨਾਂ ਦੇ ਨਾਲ ਹੀ ਇੱਕ ਵੱਖਰਾ ਯਾਰਡ ਰੈਂਟ ਤੇ ਅਵੇਲੇਬਲ ਹੈ। 3 ਆਫਿਸ ਸਪੇਸ ਵੀ ਹਨ। ਇਹਨਾਂ ਦੇ ਵੇਅਰ ਹਾਊਸ ਵਿਦ ਡੌਕਸ ਵੀ ਅਵੇਲੇਬਲ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 559 994 7916 559 994 7916। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ। ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ
ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808. All loans approval are subject to lender underwriting. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਹਰਜੋਤ ਸਿੰਘ ਜੀ, ਆਪਾਂ ਹਰ ਵੀਕ ਥੋੜ੍ਹੀ ਜਿਹੀ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ, ਦੱਸਦੇ ਹਾਂ ਵੀ ਕਿਉਂ ਇਹ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਮਹੱਤਤਾ ਜਿਹੜੀ ਉਹ ਰੱਖਦੀ ਆ। ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਕੋਲ ਕਾਫੀ ਵਧੀਆ ਜਿਹੜੇ ਲਾਈਫ ਇੰਸ਼ੋਰੈਂਸ ਦੇ ਪ੍ਰੋਗਰਾਮ ਆ, ਜਿਹੜੇ ਪੂਰੇ ਅਮਰੀਕਾ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਉਸ ਦੇ ਪ੍ਰਤੀ ਜਿਹੜੀ ਇਨਫੋਰਮੇਸ਼ਨ ਆ ਕੋਟ ਲੈ ਕੇ ਉਹ ਤੁਸੀਂ ਲੈ ਸਕਦੇ ਆ। ਸੋ ਜੀ ਹਰਜੋਤ ਸਿੰਘ ਜੀ, ਅੱਜ ਜਿਹੜਾ ਜ਼ਰੂਰ ਇਸ ਦੇ ਬਾਰੇ ਵੀ ਤੁਸੀਂ ਜਾਣਕਾਰੀ ਜੀ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਦੱਸਦੇ ਆ ਰਹੇ ਹਾਂ ਵੀ ਲਾਈਫ ਇੰਸ਼ੋਰੈਂਸ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ USA ਦੇ ਵਿੱਚ। ਕਿਉਂਕਿ ਪ੍ਰੋਬਲਮ ਕੀ ਆ ਵੀ ਮੈਜੋਰਟੀ 'ਚ ਆਪਾਂ ਪੰਜਾਬ 'ਚੋਂ ਜਾਂ ਇੰਡੀਆ ਤੋਂ ਆਏ ਆ, ਉੱਥੇ ਕੀ ਹੁੰਦਾ ਵੀ ਰੱਬ ਨਾ ਕਰੇ ਕਿਸੇ ਦੀ ਡੈਥ ਹੋ ਜਾਏ, ਹਸਬੈਂਡ ਵਾਈਫ 'ਚੋਂ ਇੱਕ ਜਾਣੇ ਦੀ, ਅਤੇ ਆਪਣਾ ਘਰ ਵੀ ਫ੍ਰੀ ਹੁੰਦਾ ਆ, ਲੋਨ ਨਹੀਂ ਹੁੰਦਾ ਮੋਸਟਲੀ ਮੈਜੋਰਟੀ ਆਫ ਦਾ ਟਾਈਮ। ਫਿਰ ਸਾਡੇ ਕੋਈ ਨਾ ਕੋਈ ਹੁੰਦਾ ਆ ਆਪਣੇ ਕੋਲ ਇਨਕਮ ਦਾ ਸਾਧਨ, ਖੇਤ ਹੈਗੇ ਆ, ਰੋਟੀ ਪਾਣੀ ਚੱਲੀ ਜਾਂਦਾ। ਪਰਿਵਾਰ ਜਿਹੜਾ ਆ ਉਹ ਇਕੱਠਾ ਹੈਗਾ ਆ, ਪਰਿਵਾਰ ਜਿਹੜੇ ਇੱਕ ਦੂਜੇ ਦੀ ਹੈਲਪ ਬਹੁਤ ਕਰਦੇ ਆ, ਰਾਈਟ। ਸੋ ਜੇ ਨਾ ਵੀ ਲਾਈਫ ਇੰਸ਼ੋਰੈਂਸ ਹੋਵੇ ਤਾਂ ਵੀ ਚੱਲ ਜਾਂਦਾ ਇੰਡੀਆ ਦੇ ਵਿੱਚ। ਪਰ ਇੱਥੇ ਆਉਂਦੇ ਆ, ਇੱਥੇ ਟੋਟਲੀ ਡਿਫਰੈਂਟ ਆ। ਇੱਥੇ ਹੁਣ ਤੁਸੀਂ ਦੇਖੋ ਭਈ ਜੇ ਰੱਬ ਨਾ ਕਰੇ ਕਿਸੇ ਇੱਕ ਮੈਂਬਰ ਨੂੰ ਕੁਛ ਹੋ ਜਾਏ ਤਾਂ ਬਹੁਤ ਬੁਰੀ ਸਿਚੁਏਸ਼ਨ ਹੋ ਜਾਂਦੀ ਆ। ਨਾ ਤਾਂ ਤੁਹਾਡੀ ਪ੍ਰੋਪਰਟੀ ਆਪਣੀ ਆ, ਤੁਹਾਡਾ ਲੋਨ ਹੁੰਦਾ ਹੈਗਾ ਆ, ਕਾਰ 'ਤੇ ਲੋਨ ਹੁੰਦਾ ਆ, ਹਰ ਚੀਜ਼ ਤੁਸੀਂ ਜਿਹੜੀ ਆ ਉਹ ਮੁੱਲ ਖਰੀਦਦੇ ਹੈਗੇ ਆ। ਅਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਵੀ ਆ ਉਹ ਵੀ ਕਿੰਨੀ ਕੁ ਹੈਲਪ ਕਰ ਸਕਦੇ, ਕਿਉਂਕਿ ਸਾਰੇ ਹੈਂਡ ਟੂ ਮਾਊਥ ਚੱਲ ਰਹੇ ਨਾ। ਕੋਈ 100 'ਚੋਂ 1 ਜਾਂ 2 ਬੰਦੇ ਹੋਊਗੇ ਵੀ ਜਿਹੜੇ ਬਹੁਤ ਅਮੀਰ ਹੈਗੇ ਆ, ਅਤੇ ਜਿਹੜੇ ਹੈ ਵੀ ਉਹ ਕਿੰਨੀ ਕੁ ਜਿਹੜੀ ਆਪਣੇ ਪਰਿਵਾਰਾਂ ਦੀ ਜਿਹੜੀ ਹੈਲਪ ਕਰ ਸਕਦੇ ਆ ਜੇ ਇੱਦਾਂ ਦੀ ਸਿਚੁਏਸ਼ਨ ਹੋ ਜਾਏ। ਮੈਂ ਤੁਹਾਨੂੰ ਫਿਗਰਸ ਦੱਸਣ ਜਾ ਰਿਹਾ। USA ਦੇ ਵਿੱਚ ਕਹਿੰਦੇ ਵੀ 7 ਦੇ ਵਿੱਚੋਂ 1 ਅਮਰੀਕਨ, ਜੇ ਗੱਲ ਕਰਦੇ ਜਾਈਏ, ਜਿਹੜਾ ਬੱਚਾ ਆ ਉਹ ਜਦੋਂ 20 ਸਾਲ ਤੋਂ ਪਹਿਲਾਂ ਆਪਣਾ ਇੱਕ ਪੇਰੈਂਟ ਲੂਜ਼ ਕਰ ਸਕਦਾ। ਇਹ ਫਿਗਰਸ ਆ। ਸੋ ਬਹੁਤ ਹੀ ਖਤਰਨਾਕ ਫਿਗਰ ਆ। 73% ਲੋਕ ਕਹਿੰਦੇ ਆ ਵੀ ਜੇ ਬੱਚੇ ਜਿਹੜੇ ਆ 20 ਤੋਂ ਥੱਲੇ ਆ, ਜੇ ਉਹਨਾਂ ਦੇ ਪੇਰੈਂਟਸ ਦੀ ਕਿਸੇ ਦੀ ਡੈਥ ਹੋ ਗਈ ਤੇ ਬਹੁਤ ਔਖਾ ਹੈਗਾ ਸਰਵਾਈਵ ਕਰਨਾ। ਅਤੇ 70% ਲੋਕ ਜਿਹੜੇ ਆ ਜੇ ਕਿਸੇ ਦੀ ਡੈਥ ਹੋ ਜਾਏ ਤੇ ਉਹ ਬੈਂਕਰਪਸੀ ਵਾਲੀ ਸਿਚੁਏਸ਼ਨ 'ਤੇ ਆ ਜਾਂਦੇ ਆ। ਉਹ ਰੀਜ਼ਨ ਇਹੀ ਆ। ਹੁਣ ਜਿਹੜੇ ਤਾਂ ਲੋਕ ਪੁਰਾਣੇ ਆਏ ਹੈਗੇ 25 30 40 ਸਾਲ ਪਹਿਲਾਂ, ਉਹਨਾਂ ਨੂੰ ਪਤਾ ਪਹਿਲਾਂ ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਨਹੀਂ ਹੁੰਦੀਆਂ ਸੀ, ਰੈਂਟ ਬੜੇ ਸਸਤੇ ਹੁੰਦੇ ਸੀ, ਈਵਨ ਦੋ ਤੁਹਾਡੀ ਇਨਕਮ ਵੀ ਬੜੀ ਘੱਟ ਹੁੰਦੀ ਸੀ, ਗੁਜ਼ਾਰਾ ਚੱਲ ਜਾਂਦਾ ਸੀ। ਹੁਣ ਅੱਜ ਕੱਲ੍ਹ ਐਵਰੇਜ ਤੁਸੀਂ ਦੇਖ ਲਓ ਵੀ 5-6 ਲੱਖ ਤਾਂ ਆਮ ਲੋਨ ਹੈਗਾ ਹਰ ਇੱਕ ਦੇ। ਮੈਨੂੰ ਜਿੰਨੀਆਂ ਕਾਲਸ ਆਉਂਦੀਆਂ ਮੈਂ ਉਹਨਾਂ ਦੀ ਜਿਹੜੀ ਐਵਰੇਜ ਦੱਸਦਾ ਹੈਗਾ। ਸੋ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ ਵੀ ਆਪਣੇ ਜਿਹੜੇ ਪੰਜਾਬੀ ਆ ਉਹ ਅੰਡਰ ਇੰਸ਼ੋਰਡ ਬਹੁਤ ਆ। ਮੈਂ ਦੇਖਦਾ ਬਹੁਤ ਸਾਰਿਆਂ ਨੇ ਲਾਈਫ ਇੰਸ਼ੋਰੈਂਸ ਕਰਾਈ ਵੀ ਹੈਗੀ ਆ, ਪਰ ਕਿਸੇ ਨੇ ਲੱਖ ਦੀ, 2 ਲੱਖ, 2.5 ਲੱਖ, ਅਤੇ ਜਦੋਂ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਟੋਟਲ ਲਾਇਬਿਲਟੀਜ਼ ਕਿੰਨੀਆਂ ਆ, ਉਹ ਬਹੁਤਿਆਂ ਨੂੰ ਪਤਾ ਨਹੀਂ। ਲਾਇਬਿਲਟੀਜ਼ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਤੁਹਾਡੇ ਘਰ ਦਾ ਲੋਨ ਕਿੰਨਾ ਆ, ਉਹ ਤੋਂ ਬਾਅਦ ਫਿਰ ਤੁਹਾਡੇ ਬੱਚੇ ਕਿੰਨੇ ਓਲਡ ਹੈਗੇ ਆ, ਜਦੋਂ ਉਹਨੇ ਯੂਨੀਵਰਸਿਟੀ ਜਾਣਾ ਉਹਨਾਂ ਦਾ ਕਿੰਨਾ ਖਰਚਾ ਆਉਣਾ ਹੈਗਾ ਆ, ਅਤੇ ਜੇ ਕੁਛ ਹੋ ਗਿਆ ਤਾਂ ਗਾਹਾਂ 5 7 10 ਸਾਲ ਲਈ ਖਰਚ ਕਰਨ ਲਈ ਕੀ ਹੈਗਾ ਆ। ਸੋ ਇਹ ਕਈ ਵਾਰੀ $1 ਮਿਲੀਅਨ ਵੀ ਬੜਾ ਘੱਟ ਲੱਗਦਾ ਇੱਕ ਜਾਣੇ ਨੂੰ। ਸੋ ਮੇਰੀ ਤਾਂ ਇਹ ਬੇਨਤੀ ਆ ਵੀ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਹਰ ਇੱਕ ਨੂੰ ਮੈਕਸੀਮਮ ਅਮਾਊਂਟ ਆਫ ਕਵਰੇਜ ਕਰਾਉਣੀ ਚਾਹੀਦੀ ਆ, ਜਿੰਨੀ ਜਲਦੀ ਹੋ ਸਕੇ, ਜਿੰਨੀ ਘੱਟ ਏਜ ਆ। ਸੋ ਤੁਹਾਨੂੰ ਜੇ ਮੈਂ ਪ੍ਰੀਮੀਅਮ ਦਾ ਡਿਫਰੈਂਸ ਦੱਸਦਾ ਜਾਵਾਂ, ਜੇ ਅੱਜ ਮੰਨ ਲਓ ਇੱਕ
25 ਸਾਲਾਂ ਦਾ ਬੰਦਾ ਹੈਗਾ ਆ ਉਹ ਇੰਸ਼ੋਰੈਂਸ ਕਰਾਉਂਦਾ ਤੇ ਇੱਕ 50 ਸਾਲਾਂ ਦਾ ਕਰਾਉਂਦਾ ਹੈਗਾ, ਉਹਨਾਂ ਦਾ ਪ੍ਰੀਮੀਅਮ ਡਿਫਰੈਂਸ 258% ਹੋ ਜਾਂਦਾ। ਬਹੁਤ ਵੱਡਾ ਅਮਾਊਂਟ ਆ। ਸੋ ਕੀ ਆ, ਕਾਲਸ ਮੈਨੂੰ ਵੀ ਬਹੁਤ ਆਉਂਦੀਆਂ ਜਿਹੜੇ 50s 55 60 ਚ ਹੋ ਜਾਂਦੇ ਆ। ਸੋ ਪ੍ਰੋਬਲਮ ਕੀ ਆ, ਫਿਰ ਉਦੋਂ ਸਾਨੂੰ ਕੋਈ ਨਾ ਕੋਈ ਹੈਲਥ ਇਸ਼ੂ ਹੋ ਜਾਂਦਾ, ਕਿਸੇ ਨੂੰ ਡਾਇਬਟੀਜ਼ ਆ, ਸ਼ੂਗਰ ਆ, ਸੋ ਬਲੱਡ ਪ੍ਰੈਸ਼ਰ, ਡਾਇਬਟੀਜ਼, ਸ਼ੂਗਰ, ਕੋਲੈਸਟਰੋਲ। ਬਲੱਡ ਪ੍ਰੈਸ਼ਰ ਆ, ਕੋਲੈਸਟਰੋਲ ਆ, ਤੇ ਉਹ ਇੰਸ਼ੋਰੈਂਸ ਹੁੰਦੀ ਨਹੀਂ। ਜੇ ਹੁੰਦੀ ਆ ਤਾਂ ਬਹੁਤ ਹਾਈ ਜਿਹੜਾ ਰੇਟ ਹੁੰਦਾ ਹੈਗਾ। ਸੋ ਜਿੰਨੀ ਵੀ ਅਰਲੀ ਏਜ ਦੇ ਵਿੱਚ ਮੈਕਸਿਮਮ ਅਮਾਊਂਟ ਜਿਹੜੀ ਆ ਇੰਸ਼ੋਰੈਂਸ ਕਰਾਓ। ਸਾਡੇ ਕੋਲ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਕੋਲ ਇਹ ਪ੍ਰੋਗਰਾਮ ਵੀ ਹੈਗਾ, ਬਿਨਾਂ ਮੈਡੀਕਲ ਤੋਂ ਆਪਾਂ ਜਿਹੜੀਆਂ 90% ਆਫ ਦਾ ਟਾਈਮ ਜਿਹੜੀ ਤੁਹਾਡੀ ਇੰਸ਼ੋਰੈਂਸ ਹੋ ਜਾਊਗੀ। ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਤੁਹਾਨੂੰ ਕੋਈ ਹੈਲਥ ਇਸ਼ੂ ਆ ਤਾਂ ਵੀ ਹੋ ਜਾਣੀ ਹੈ, ਨਹੀਂ। ਉਹ ਕਿਉਂਕਿ ਅੱਜ ਕੱਲ੍ਹ ਕੀ ਆ ਵੀ ਜਿੰਨੀਆਂ ਵੀ ਹੁਣ ਜਦੋਂ ਤੋਂ ਇਹ ਕਰੋਨਾ ਹੋਇਆ, ਇਹ ਹੁਣੇ ਪਿਛਲੇ ਸਾਲ ਤੋਂ ਹੀ ਕਈ ਕੰਪਨੀਆਂ ਆਈਆਂ ਆ ਜਿਹੜੀਆਂ ਨੋ ਮੈਡੀਕਲ ਇੰਸ਼ੋਰੈਂਸ ਕਰਨ ਲੱਗੀਆਂ। ਉਹਨਾਂ ਨੇ ਆਪਣਾ ਸੌਫਟਵੇਅਰ ਪ੍ਰੋਗਰਾਮ ਇੱਦਾਂ ਦੇ ਬਣਾਏ ਆ, ਕਿਉਂਕਿ ਪਹਿਲਾਂ 2-2 3-3 ਮਹੀਨੇ ਪਾਲਿਸੀ ਇਸ਼ੂ ਕਰਨ ਨੂੰ ਲੱਗ ਜਾਂਦੇ ਸੀ। ਮੈਨੂੰ 31 ਸਾਲ ਹੋ ਗਏ ਇਸ ਬਿਜ਼ਨਸ ਦੇ ਵਿੱਚ, ਹੁਣ ਮੈਂ ਦੇਖਦਾ ਕਈ ਵਾਰ 10 ਮਿੰਟਾਂ 'ਚ ਪਾਲਿਸੀ ਇਸ਼ੂ ਹੋ ਜਾਂਦੀ ਜੇ ਐਵਰੀਥਿੰਗ ਲੁਕਸ ਗੁੱਡ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ। 2-3 ਚੀਜ਼ਾਂ ਮੈਂ ਪਿਛਲੇ ਹਫ਼ਤਿਆਂ 'ਚ ਵੀ ਦੱਸੀਆਂ ਸੀਆਂ ਵੀ ਈਵਨ ਦੋ ਤੁਸੀਂ ਨਾਨ ਮੈਡੀਕਲ ਬਿਨਾਂ ਮੈਡੀਕਲ ਤੋਂ ਇੰਸ਼ੋਰੈਂਸ ਲੈ ਸਕਦੇ ਆ, ਪਰ ਸਟਿਲ ਕੰਪਨੀਆਂ ਤੁਹਾਡੀਆਂ ਮੈਡੀਕਲ ਇਨਫੋਰਮੇਸ਼ਨ ਬਿਊਰੋ ਤੋਂ ਜਿਹੜੀ ਆ ਇਨਫੋਰਮੇਸ਼ਨ ਲੈਂਦੀਆਂ ਹੈਗੀਆਂ। ਆਟੋਮੈਟਿਕਲੀ ਉਹਨਾਂ ਨੂੰ ਪਤਾ ਲੱਗ ਜਾਂਦਾ, ਚਾਹੇ ਤੁਸੀਂ ਡਾਕਟਰ ਦੇ ਇੱਕ ਵਾਰੀ ਵੀ ਗਏ ਆ ਨਾ, ਇੱਕ ਦਵਾਈ ਵੀ ਲਈ ਆ, ਸੋ ਇਟਸ ਆਲਰੇਡੀ ਓਵਰ ਦੇਅਰ। ਜਿੱਦਾਂ ਤੁਹਾਡੀ ਕ੍ਰੈਡਿਟ ਰਿਪੋਰਟ ਹੁੰਦੀ ਆ, ਇੱਦਾਂ ਹੀ ਜਿਹੜੀ ਲਾਈਫ ਇੰਸ਼ੋਰੈਂਸ ਦੀ ਵੀ ਜਿਹੜੀ ਰਿਪੋਰਟ ਹੁੰਦੀ ਆ। ਤੇ ਦੂਸਰੇ ਨੰਬਰ ਤੇ ਤੁਹਾਡਾ ਡਰਾਈਵਿੰਗ ਰੈਕਡ ਕਿੱਦਾਂ ਦਾ। ਜੇ ਹੁਣ ਤੁਹਾਡੀਆਂ 2-3 ਟਿਕਟਾਂ ਆ, DUI ਆ, ਐਕਸੀਡੈਂਟਸ ਆ, ਫਿਰ ਵੀ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਰੇਟ ਬਹੁਤ ਹਾਈ ਹੁੰਦੇ ਆ। ਤੇ ਤੀਸਰਾ ਉਹ ਚੈੱਕ ਕਰਦੇ ਹੈਗੇ ਆ ਵੀ ਤੁਹਾਡਾ ਫਾਈਨੈਂਸ਼ੀਅਲ ਸਿਚੁਏਸ਼ਨ ਕਿੱਦਾਂ ਦੀ ਆ। ਇਹ ਤਾਂ ਨਹੀਂ ਵੀ ਬੰਦੇ ਨੇ ਬੈਂਕਰਪਸੀ ਫਾਈਲ ਕੀਤੀ ਆ ਵੀ ਕੱਲ ਨੂੰ ਕੋਈ ਫਾਲ ਪਲੇ ਨਾ ਹੋ ਜਾਏ। ਸੋ ਉਹ ਜਿਹੜਾ ਫਾਈਨੈਂਸ਼ੀਅਲ ਰੈਕਡ ਵੀ ਜਿਹੜਾ ਚੈੱਕ ਹੁੰਦਾ, 3 ਚੀਜ਼ਾਂ ਦੇ ਉੱਤੇ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਡਿਪੈਂਡ ਕਰਦੀ ਆ। ਜੀ ਬਿਲਕੁਲ। ਸੋ ਇਸ ਦੇ ਬਾਰੇ ਜਾਣਕਾਰੀ ਲਈ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਵੀ ਰਹਿੰਦੇ ਆ, ਤੁਸੀਂ ਲਾਈਫ ਇੰਸ਼ੋਰੈਂਸ ਲੈਣਾ ਚਾਹੁੰਦੇ ਆ ਤਾਂ ਤੁਸੀਂ ਜ਼ਰੂਰ ਜਿਹੜੀ ਆ ਉਹ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ। ਇਹਨਾਂ ਦਾ ਫੋਨ ਨੰਬਰ ਆ 4082722500 408 272 2500 ਦੇ ਉੱਤੇ 4082722500। ਇਹ ਵੈਸੇ ਵੀ ਜਿੱਦਾਂ ਇਹ ਜ਼ਰੂਰੀ ਆ ਵੀ ਕਈ ਵਾਰੀ ਇਕੱਲਾ ਹੀ ਬੰਦਾ ਹੁੰਦਾ ਆ ਕੰਮ ਕਰਨ ਵਾਲਾ ਉਸ ਘਰ ਦੇ ਵਿੱਚ, ਰੱਬ ਨਾ ਕਰੇ ਉਹਨੂੰ ਕੁਛ ਹੋ ਜਾਵੇ, ਕੋਈ ਹੈਲਥ ਕੰਡੀਸ਼ਨ ਇੱਦਾਂ ਦੀ ਜਿਹੜੀ ਬਣ ਜਾਂਦੀ ਆ ਜਾਂ ਕੋਈ ਚੜ੍ਹਾਈ ਕਰ ਜਾਂਦਾ ਆ, ਤਾਂ ਐਟਲੀਸਟ ਉਹ ਪਿੱਛੋਂ ਜਿਹੜਾ ਪਰਿਵਾਰ ਆ ਉਸ ਨੂੰ ਥੋੜ੍ਹਾ ਬਹੁਤਾ ਜਿਹੜੀ ਰਾਹਤ ਆ ਉਹ ਜਿਹੜੀ ਉਹ ਮਿਲ ਜਾਵੇ। ਹੁਣ ਜਿੱਦਾਂ ਆਪਾਂ ਦੱਸ ਕੇ ਹਟੇ ਹਾਂ, ਗਰਮੀ ਕਰਕੇ ਉਹਨਾਂ ਦੀ ਜਿਹੜੀ ਉਹ ਕਿਸੇ ਦੀ ਜਿਹੜੀ ਉਹ ਮੌਤ ਹੋ ਗਈ ਆ, ਤਾਂ ਜੇ ਲਾਈਫ ਇੰਸ਼ੋਰੈਂਸ ਹੈਗੀ ਐਟਲੀਸਟ ਉਹ ਚੀਜ਼ਾਂ ਜਿਹੜੀਆਂ ਉਸ ਚੀਜ਼ ਦੇ ਅੰਡਰ ਜਿਹੜੀਆਂ ਉਹ ਆ ਜਾਂਦੀਆਂ ਆ, ਪਿੱਛੋਂ ਪਰਿਵਾਰ ਜਿਹੜਾ ਆ ਉਹਨਾਂ ਨੂੰ ਜਿਹੜੀ ਉਹ ਹੈਲਪ ਜਿਹੜੀ ਹੋ ਜਾਂਦੀ। ਨਹੀਂ ਤਾਂ ਆਪਾਂ ਦੇਖਦੇ ਹਾਂ ਥਾਂ ਦੇ ਉੱਤੇ ਜਿਹੜੇ ਆ ਉਹ ਫਿਰ ਗੋ ਫੰਡ ਵੀ ਚੱਲਦੇ ਆ। ਸੋ ਲੋਕਾਂ ਨੂੰ ਜੀਂਦੇ ਜੀ ਦੇਖੋ, ਇੱਕ ਔੜੀ ਗੱਲ ਆ, ਚਾਹੇ ਜਿੱਦਾਂ ਵੀ ਆ, ਜੀਂਦੇ ਜੀ ਆਪਾਂ ਨੂੰ ਆਪਣੇ ਫੈਮਿਲੀ ਦੀ ਸਿਕਿਉਰਿਟੀ ਦੇ ਲਈ, ਫਿਊਚਰ ਜਿਹੜਾ ਆ ਉਸ ਨੂੰ ਸਿਕਿਉਰ ਕਰਨ ਦੇ ਲਈ ਇੱਦਾਂ ਦੇ ਫੈਸਲੇ ਲੈਣੇ ਜ਼ਰੂਰੀ ਆ। ਚਾਹੇ ਬੱਚਾ ਤੁਹਾਡਾ ਛੋਟਾ ਹੈ, ਚਾਹੇ ਤੁਸੀਂ ਅਜੇ ਜਵਾਨ ਹੋ, ਅਜੇ ਕੋਈ ਪ੍ਰਸਕ੍ਰਿਪਸ਼ਨਸ ਨਹੀਂ ਹੈਗੀਆਂ, ਤਾਂ ਬੈਸਟ ਟਾਈਮ ਹੁੰਦਾ ਆ, ਇਹ ਟਾਈਮ ਹੁੰਦਾ ਆ ਜਿਹੜਾ ਆ ਉਹ ਲਾਈਫ ਇੰਸ਼ੋਰੈਂਸ ਜਿਹੜੀਆਂ ਉਹ ਲੈਣ ਦੇ ਲਈ, ਤਾਂ ਜੋ ਬਾਅਦ ਦੇ ਵਿੱਚ ਪਿੱਛੋਂ ਪਰਿਵਾਰ ਨੂੰ ਜਿਹੜਾ ਆ ਉਹ ਜਿਹੜੇ ਕੋਈ ਪ੍ਰੋਬਲਮ ਆ ਉਹ ਨਾ ਆਵੇ। ਡਜ਼ਨਟ ਮੈਟਰ ਤੁਸੀਂ ਇਕੱਲੇ ਕੰਮ ਕਰਨ ਵਾਲੇ ਆ, ਜਿਹੜਾ ਕੋਈ ਘਰ ਦੇ ਵਿੱਚ ਕੰਮ ਨਹੀਂ ਵੀ ਕਰ ਰਹੇ, ਉਹਨਾਂ ਦੀ ਵੀ ਜਿਹੜੀ ਲਾਈਫ ਇੰਸ਼ੋਰੈਂਸ ਜਿਹੜੀ ਉਹ ਤੁਹਾਨੂੰ ਜ਼ਰੂਰ ਕਰਵਾਉਣੀ ਚਾਹੀਦੀ। ਜਿੰਨੇ ਜੀ ਹੈਗੇ ਆ ਸਾਰਿਆਂ ਦਾ ਜਿਹੜਾ ਫਿਊਚਰ ਆ, ਕਿਉਂਕਿ ਇੱਕ ਦੂਜੇ ਦੇ ਨਾਲ ਹੀ ਆਪਾਂ ਜਿਹੜੇ ਉਹ ਜੁੜੇ ਆ, ਸੋ ਉਸ ਦੀ ਸਿਕਿਉਰਿਟੀ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ। ਸੋ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਜੀ, ਕਿਉਂਕਿ ਅਮਰੀਕਾ ਦੇ ਵਿੱਚ ਅੱਜ ਦੀ ਡੇਟ ਸਿਰਫ 54% ਲੋਕ ਜਿਹੜੇ ਲਾਈਫ ਇੰਸ਼ੋਰੈਂਸ ਕਰਾਉਂਦੇ ਆ, ਹਜੇ ਵੀ ਇਹ ਨੰਬਰ ਬਹੁਤ ਘੱਟ ਹੈਗੇ ਆ। ਸੋ ਮੈਂ ਦੱਸਿਆ ਸੀ ਵੀ ਕਿਉਂਕਿ ਆਪਣੀ ਕਮਿਊਨਿਟੀ ਕੀ ਹੈ ਨਾ, ਬਹੁਤ ਸਾਰੇ ਰਿਸਕੀ ਜੌਬਸ ਕਰਦੀਆਂ, ਚਾਹੇ ਤੁਸੀਂ ਲਿਕਰ ਸਟੋਰ, ਗੈਸ ਸਟੇਸ਼ਨ ਬੜੀ ਰਿਸਕੀ ਜੌਬ ਹੈਗੀ ਆ, ਇਸੇ ਤਰ੍ਹਾਂ ਟਰੱਕਿੰਗ ਦੀ ਬੜੀ ਰਿਸਕੀ ਜੌਬ ਹੈਗੀ ਆ। ਸੋ ਇਹ ਜੌਬਸ ਕਰਕੇ ਵੀ ਬਹੁਤ ਕੰਪਲਸਰੀ ਬਣ ਜਾਂਦਾ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਲੈਣੀ ਚਾਹੀਦੀ ਹੈਗੀ ਆ। ਜੀ ਬਿਲਕੁਲ। ਤੇ ਕਾਲ ਇਹਨਾਂ ਨੂੰ ਕਰ ਲਿਓ 408 272 2500 4082722500 ਦੇ ਉੱਤੇ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਜਿਹੜੀ ਜੀ ਉਹ ਲੈਂਦੇ ਆ, ਤੇ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਹੁਣ ਇੱਥੇ ਸਮਾਪਤ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।